ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੇ ਰਾਹੀਂ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ। ਸੋਚਿਓ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ, ਤਰੀਕ ਹੈਗੀ ਹੈ 17 ਜੁਲਾਈ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਜੋ ਕੁਛ ਵੀ ਵਿਸ਼ਵ ਭਰ ਦੇ ਵਿੱਚ ਚੱਲਦਾ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਸਹਿਯੋਗੀ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲੈਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਬਿਲਕੁਲ ਸਰੋਤਿਓ, ਅੱਜ ਆਪਾਂ ਜੋ ਕੁਝ ਅਮਰੀਕਾ ਦੇ ਵਿੱਚ ਅਤੇ ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਗਏ ਉਹ ਹੈਗੇ ਆ ਬਾਹਰ ਫਿਨਲੈਂਡ ਦੇ ਵਿੱਚ, ਜਿਹੜੀ ਉਹਨਾਂ ਦੀ ਮੀਟਿੰਗ ਹੋਈ ਹੈਗੀ ਆ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਵਲਾਡੀਮੀਰ ਪੁਟਿਨ, ਉਹਨਾਂ ਦੇ ਨਾਲ। ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਅਤੇ ਹੋਰ ਕੀ ਕੁਝ ਆਪਣੇ ਮੁਲਕ ਦੇ ਵਿੱਚ ਵਾਪਰ ਰਿਹਾ ਉਹਦੇ ਬਾਰੇ ਜਿਹੜਾ ਡਿਸਕਸ ਕਰਾਂਗੇ। ਜੀ ਬਿਲਕੁਲ। ਸੋ ਇਹੀ ਜਿਹੜੀ ਅੱਜ ਦੀ ਜਿਹੜੀ ਮੇਨ ਖਬਰ ਹੈਗੀ ਆ, ਕਿਉਂਕਿ ਇਹਨਾਂ ਦੀ ਜਿਹੜੀ ਮੀਟਿੰਗ ਕੱਲ੍ਹ ਹੈਲਸਿੰਕੀ ਫਿਨਲੈਂਡ ਦੀ ਜਿਹੜੀ ਰਾਜਧਾਨੀ ਆ ਉਸ ਦੇ ਵਿੱਚ ਹੋਈ ਆ, ਅਤੇ ਇਹ ਦੋਨੋਂ ਹੀ ਜਿਹੜੇ ਮੁਲਕ ਆ ਵਿਸ਼ਵ ਦੇ ਕਹਿ ਲਓ ਵੀ ਚੋਟੀ ਦੇ ਮੁਲਕਾਂ ਦੇ ਵਿੱਚੋਂ ਇਹਨਾਂ ਦਾ ਨਾਮ ਆ। ਇੱਕ ਪਾਸੇ ਜਿਹੜਾ ਇਹ ਆਖਿਆ ਜਾਂਦਾ ਵੀ ਡੈਮੋਕਰੇਸੀ ਜਿਹੜੀ ਸਭ ਤੋਂ ਜ਼ਿਆਦਾ ਰਿਪਬਲਿਕ ਜਿਹੜਾ ਆ, ਅਤੇ ਦੂਜੇ ਪਾਸੇ ਜਿਹੜੀ ਕਾਮਰੇਡ ਆ ਕਮਿਊਨਿਸਟ ਆ ਉਹ ਜਿਹੜਾ ਮੁਲਕ ਆ ਉਹ ਸਾਹਮਣੇ ਸੀਗਾ। ਸ਼ੁਰੂ ਤੋਂ ਹੀ ਕਹਿ ਸਕਦੇ ਹਾਂ ਵੀ ਅਮਰੀਕਾ ਅਤੇ ਜਿਹੜਾ ਰਸ਼ੀਆ ਆ, ਜੇ ਆਮ ਲੋਕਾਂ ਦੇ ਵਿੱਚ ਵੀ ਜੇ ਅੱਜ ਵੀ ਜੇ ਵਿਚਾਰ ਧਾਰਾ ਹੋਵੇ ਤਾਂ ਰਸ਼ੀਆ ਨੂੰ ਇੱਕ ਦੁਸ਼ਮਣ ਦੇ ਤੌਰ ਦੇ ਵਿੱਚ ਅਮਰੀਕਾ ਵਾਲੇ, ਅਤੇ ਸੇਮ ਥਿੰਗ ਓਪੋਜ਼ਿਟ ਸਾਈਡ 'ਤੇ ਰਸ਼ੀਆ ਵਾਲੇ ਅਮਰੀਕਾ ਵਾਲਿਆਂ ਨੂੰ ਜਿਹੜਾ ਦੁਸ਼ਮਣ ਜਿਹੜਾ ਆ ਉਹ ਮੰਨਦੇ ਆ। ਅਤੇ ਇਹ ਮੀਟਿੰਗ ਸਾਰਿਆਂ ਨੇ ਜਿਹੜੀ ਆ ਸਾਰਿਆਂ ਦੀ ਨਜ਼ਰ ਸੀ ਇਸ ਮੀਟਿੰਗ ਦੇ ਉੱਤੇ ਵੀ, ਇਸ ਦੇ ਵਿੱਚ ਕੀ ਹੋਊਗਾ, ਕਿੱਦਾਂ ਹੋਊਗਾ। ਅਤੇ ਇਹ ਮੀਟਿੰਗ ਦੀਆਂ ਅੰਦਰਲੀਆਂ ਗੱਲਾਂ ਉਹ ਕਿਸੇ ਨੂੰ ਵੀ ਜਿਹੜੀਆਂ ਆ ਉਹ ਨਹੀਂ ਪਤਾ। ਕਾਰਨ ਉਸ ਦੇ ਪਿੱਛੇ ਇਹ ਆ ਵੀ ਇਹਨਾਂ ਦੋਨਾਂ ਲੀਡਰਾਂ ਦੀ ਜਿਹੜੀ ਮੀਟਿੰਗ ਕੀਤੀ ਆ ਉੱਥੇ ਕੋਈ ਵੀ ਜਿਹੜਾ ਨੋਟਸ ਲੈਣ ਨੂੰ ਉਹਨਾਂ ਨੇ ਨਹੀਂ ਸੀ ਰੱਖਿਆ ਹੋਇਆ। ਬਿਲਕੁਲ ਗੁਪਤ ਮੀਟਿੰਗ ਜਿਹੜੀ ਆ ਇਹਨਾਂ ਦੋਨਾਂ ਦੀ ਜਿਹੜੀ 1-on-1 ਮੀਟਿੰਗ ਜਿਹੜੀ ਆ ਉਹ ਰਹੀ ਆ। ਪਰ ਮੈਨੂੰ ਲੱਗਦਾ ਟਰਾਂਸਲੇਟਰ ਤਾਂ ਹੋਊਗੇ, ਕਿਉਂਕਿ ਨਹੀਂ ਟਰਾਂਸਲੇਟਰ ਹੋਣਾ ਹੋਰ ਚੀਜ਼ ਹੁੰਦਾ, ਨੋਟਸ ਲੈਣੇ ਹੋਰ ਚੀਜ਼ ਹੁੰਦੀ ਆ। ਟਰਾਂਸਲੇਟਰ ਤੇ ਇੱਕ ਦੂਜੇ ਦੀ ਗੱਲ ਸਮਝਣ ਲਈ ਆ। ਸੋ ਇਹ ਆ ਵੀ ਓਫੀਸ਼ੀਅਲੀ ਕਿਸੇ ਨੂੰ ਵੀ ਜਿਹੜਾ ਕੁਛ ਨਹੀਂ ਦੱਸਿਆ ਜਾਊਗਾ ਵੀ ਉਸ ਮੀਟਿੰਗ ਦੇ ਵਿੱਚ ਜਿਹੜਾ ਆ ਕੀ ਗੱਲਬਾਤ ਹੋਈ ਆ। ਨਹੀਂ ਤਾਂ ਜ਼ਿਆਦਾਤਰ ਜਦੋਂ ਮੀਟਿੰਗਸ ਹੁੰਦੀਆਂ ਸਾਰੇ ਨੋਟਸ ਲੈਣ ਲਈ ਦੋਨੋਂ ਹੀ ਮੁਲਕਾਂ ਦਾ ਕੋਈ ਨਾ ਕੋਈ ਜਿਹੜੇ ਆ ਉਹ ਬੰਦੇ ਉੱਥੇ ਮੌਜੂਦ ਰਹਿੰਦੇ ਨੇ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਸਾਂਝੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਬਵਾਲ ਤਾਂ ਉਸ ਦੇ ਉੱਤੇ ਜਿਹੜਾ ਸਭ ਤੋਂ ਜ਼ਿਆਦਾ ਪਿਆ ਆ ਦੋਨਾਂ ਹੀ ਪਾਰਟੀਆਂ ਵੱਲੋਂ। ਜਿਹੜੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ ਜਿਹੜੀ ਕਹਿ ਲਓ ਵੀ ਆਲੋਚਨਾ ਆ ਉਹ ਹੋ ਰਹੀ ਆ। ਕਹਿੰਦੇ ਵੀ ਉਹ ਤਾਂ ਗੋਡਨੇ ਟੇਕ ਗਏ ਆ ਇੱਕ ਹਿਸਾਬ ਦੇ ਨਾਲ ਰਸ਼ੀਆ ਦੇ ਮੋਹਰੇ। ਉਹਨਾਂ ਨੇ ਕ੍ਰਾਈਮੀਆ ਦੇ ਬਾਰੇ ਉਹਨਾਂ ਨੂੰ ਇੱਕ ਵੀ ਸਵਾਲ ਨਹੀਂ ਜਿਹੜਾ ਪੁੱਛਿਆ, ਉੱਥੇ ਬਸ ਇਹੀ ਕਹਿੰਦੇ ਰਹੇ ਵੀ ਬਹੁਤ ਚੰਗਾ ਆ। ਅਤੇ ਇਨਫੈਕਟ ਜਿਹੜੇ ਰਾਸ਼ਟਰਪਤੀ ਟਰੰਪ ਇਹ ਕਹਿ ਕੇ ਆਏ ਵੀ ਅਮਰੀਕਾ ਵਾਲੇ ਜਿਹੜੇ ਸਟੂਪਿਡ ਆ, ਫੋਲਿਸ਼ ਜਿਹੜੇ ਆ ਉਹ ਰਹੇ ਆ ਜਿਨ੍ਹਾਂ ਨੇ ਰਸ਼ੀਆ ਦੇ ਨਾਲ ਜਿਹੜੇ ਸੰਬੰਧ ਆ ਉਹ ਵਿਗਾੜੇ ਆ। ਉਹਨਾਂ ਦੀ ਇਸ ਟਵੀਟ ਨੂੰ ਜਿਹੜੀ ਮਿਨਿਸਟਰੀ ਆਫ ਫੋਰਨ ਅਫੇਅਰਸ ਹੈਗੀ ਰਸ਼ੀਆ ਦੀ, ਉਹਨਾਂ ਨੇ ਜਿਹੜਾ ਐਗਰੀ ਕਰਕੇ ਜਿਹੜਾ ਉਹ ਟਵੀਟ ਕੀਤਾ। ਅਤੇ ਇਸ ਦੇ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ GOP ਅਤੇ ਡੈਮੋਕ੍ਰੇਟ ਪਾਰਟੀ ਅਤੇ ਆਮ ਲੋਕਾਂ ਦੀ ਕਹਿ ਲਓ ਵੀ ਆਲੋਚਨਾ ਦਾ ਜਿਹੜਾ ਸਾਹਮਣਾ ਆ ਉਹ ਕਰਨਾ
ਪੈ ਰਿਹਾ ਆ। ਜੀ ਬਿਲਕੁਲ। ਸੋ ਉਹਦੇ ਵਿੱਚ ਖਾਸ ਕਰਕੇ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਜੇ ਦੇਖਿਆ ਜਾਵੇ ਤੇ ਜਿਹੜੇ ਜੌਨ ਮਕੇਨ ਆ ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਪ੍ਰੈਜ਼ੀਡੈਂਟ ਦੀ ਹਿਸਟਰੀ ਦੇ ਵਿੱਚ ਇਹ ਬਹੁਤ ਜਿਹੜੀ ਹੈਗੀ ਆ ਡਿਸਗ੍ਰੇਸਫੁਲ ਪਰਫਾਰਮੈਂਸ ਸੀਗੀ। ਤੇ ਇਸੇ ਤਰ੍ਹਾਂ ਜਿਹੜੇ ਫਾਰਮਰ CIA ਦੇ ਚੀਫ ਜਿਹੜੇ ਜੌਨ ਬ੍ਰੈਨਨ ਆ ਉਹ ਕਹਿੰਦੇ ਆ ਵੀ ਜਿਹੜਾ ਇਹ ਟ੍ਰੈਜ਼ਨਸ ਜਿਹੜਾ ਇੱਕ ਤਰ੍ਹਾਂ ਨਾਲ ਐਕਟ ਕੀਤਾ ਗਿਆ। ਪਰ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰ ਆ ਉਹ ਕਹਿੰਦੇ ਵੀ ਗਲੋਬਲ ਸਟੇਜ ਦੇ ਉੱਤੇ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਆ ਉਹਨੂੰ ਲਾਇਰ ਕਹਿਣਾ ਜਾਂ ਝੂਠਾ ਕਹਿਣਾ ਕਿੰਨਾ ਕੁ ਚੰਗਾ ਸੀ। ਸੋ ਪਰ ਓਵਰਆਲ ਜੇ ਦੇਖਿਆ ਜਾਵੇ ਜਿਹੜੀ ਆ ਜਿੰਨੇ ਵੀ ਲਿਬਰਲ ਆ ਉਹ ਤਾਂ 100% ਉਲਟੇ ਹੀ ਹੈਗੇ ਆ ਤੇ ਰਿਪਬਲਿਕਨਾਂ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਸੈਨੇਟਰ ਤੇ ਕਾਂਗਰਸਮੈਨ ਆ ਉਹ ਇਸ ਇਸ਼ੂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਬੋਲੇ। ਖਾਸ ਕਰਕੇ ਜਦੋਂ ਉਹਨਾਂ ਨੇ ਕੁਐਸਚਨ ਪੁੱਛਿਆ ਗਿਆ ਸੀ ਜਿਹੜੀ ਇਲੈਕਸ਼ਨ ਦੇ ਵਿੱਚ ਤੇ ਮੈਡਲਿੰਗ ਹੋਈ ਹੈਗੀ ਰਸ਼ੀਆ ਦੀ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਮਿਸਟਰ ਪੁਟਿਨ ਆ ਉਹਨਾਂ ਬੜੇ ਉਹਦੇ ਤੇ ਮੈਂ ਯਕੀਨ ਕਰਦਾ ਜਿਸ ਹਿਸਾਬ ਨਾਲ ਉਹਨਾਂ ਨੇ ਕਿਹਾ ਵੀ ਨਹੀਂ ਇੰਟਰਫੀਰੈਂਸ ਹੋਈ, ਪਰ ਜਿਹੜੀ ਅਮਰੀਕਨ ਇੰਟੈਲੀਜੈਂਸ ਆ ਉਹਨਾਂ ਦੇ ਉੱਤੇ ਉਹਨਾਂ ਨੇ ਸ਼ੱਕ ਜਿਹੜੀ ਕੀਤੀ ਯਾਰ। ਬਸ ਜੀ ਠੀਕ ਆ। ਮਤਲਬ ਹੁਣ ਇੱਦਾਂ ਲੱਗ ਰਿਹਾ ਵੀ ਉਹ ਬਾਹਰਲੇ ਮੁਲਕਾਂ ਦੇ ਜਿਹੜੇ ਲੀਡਰਾਂ ਦੇ ਉੱਤੇ ਜ਼ਿਆਦਾ ਭਰੋਸਾ ਹੈ, ਆਪਣੀ ਇੰਟੈਲੀਜੈਂਸ ਦੇ ਉੱਤੇ ਜਿਹੜਾ ਉਹਨਾਂ ਨੂੰ ਬਿਲਕੁਲ ਵੀ ਜਿਹੜਾ ਉਹ ਭਰੋਸਾ ਨਹੀਂ ਆ। ਅਤੇ ਕਿਤੇ ਨਾ ਕਿਤੇ ਇਹਦੇ ਨਾਲ ਜਿਹੜੇ FBI CIA ਵਾਲੇ ਆ ਜਾਂ ਇੰਟੈਲੀਜੈਂਸ ਦੀਆਂ ਹੋਰ ਜਿੰਨੀਆਂ ਵੀ ਏਜੰਸੀਆਂ ਆ ਉਹਨਾਂ ਦੇ ਉੱਤੇ ਉਹਨਾਂ ਦੇ ਵਿੱਚ ਵੀ ਜਿਹੜਾ ਕਿਤੇ ਨਾ ਕਿਤੇ ਕਹਿ ਲਓ ਵੀ ਭਰੋਸਾ ਘਟਦਾ ਹੈ ਲੋਕਾਂ ਦਾ ਵੀ, ਅਤੇ ਯਕੀਨ ਜਿਹੜਾ ਉਹਨਾਂ ਦੇ ਉੱਤੇ ਘਟਦਾ ਆ। ਸੋ ਇਹ ਇੱਕ ਜਿਹੜੀ ਕਹਿ ਲਓ ਵੀ ਸਮੱਸਿਆ ਵਾਲੀ ਗੱਲ ਆ। ਅਤੇ ਇਨਫੈਕਟ ਜਿਹੜੇ ਹਾਊਸ ਸਪੀਕਰ ਪੌਲ ਰਾਇਨ ਆ ਉਹਨਾਂ ਨੇ ਕਿਹਾ ਵੀ ਦੇਰ ਇਜ਼ ਨੋ ਕੁਐਸਚਨ ਦੈਟ ਰਸ਼ੀਆ ਇੰਟਰਫੀਅਰਡ ਇਨ ਆਵਰ ਇਲੈਕਸ਼ਨ ਐਂਡ ਕੰਟੀਨਿਊਜ਼ ਟੂ ਅਟੈਂਪਟ ਟੂ ਅੰਡਰਮਾਈਨ ਆਵਰ ਡੈਮੋਕ੍ਰੇਸੀ ਹੇਅਰ ਅਰਾਊਂਡ ਦਾ ਵਰਲਡ। ਸੋ ਉਹਨਾਂ ਨੇ ਇਸ ਚੀਜ਼ ਨੂੰ ਇੱਕ ਹਿਸਾਬ ਦੇ ਨਾਲ ਇਹ ਕਨਫਰਮ ਜਿਹੜਾ ਉਹਨਾਂ ਨੇ ਕੀਤਾ ਵੀ ਰਸ਼ੀਆ ਨੇ ਇੰਟਰਫੀਅਰੈਂਸ ਤਾਂ ਕੀਤੀ ਹੈਗੀ ਆ, ਅਤੇ ਹਰ ਵਾਰੀ ਜਿਹੜੀ ਆ ਉਹ ਟਰਾਈ ਕਰਦੇ ਆ। ਸੋ ਇਹ ਇਹਨਾਂ ਦੀ ਪਾਰਟੀ ਦੇ ਹੀ ਜਿਹੜੇ ਆ ਇਹ ਬੰਦੇ ਆ ਜਿਹੜੇ ਕਾਫੀ ਜ਼ਿਆਦਾ ਰਹੇ ਆ। ਇੱਕ ਟਾਈਮ 'ਤੇ ਜਿਹੜੇ ਰੋਲੈਂਡ ਰੇਗਨ ਹੁੰਦੇ ਸੀ ਉਹ ਸੋਵੀਅਟ ਦੇ ਜੋਕ ਸੁਣਾਉਂਦੇ ਹੁੰਦੇ ਸੀਗੇ, ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਇਹ ਕਹਿ ਕੇ ਆਏ ਨੇ ਉੱਥੇ ਵੀ ਇਹ ਤਾਂ ਬਹੁਤ ਹੀ ਸਟਰੋਂਗ ਜਿਹੜਾ ਲੀਡਰ ਆ। ਇੱਦਾਂ ਲੱਗਦਾ ਸੀ ਉਹਨਾਂ ਦੇ ਮੂਹਰੇ ਜਿਹੜੀ ਆ ਰਾਸ਼ਟਰਪਤੀ ਟਰੰਪ ਦੀ ਇੱਕ ਹਿਸਾਬ ਦੇ ਨਾਲ ਪਤਾ ਨਹੀਂ ਜਿੱਦਾਂ ਫੂਕ ਜੀ ਨਿਕਲੀ ਪਈ ਹੁੰਦੀ ਆ। ਮਾੜੀ ਗੱਲ ਆ ਕਿਉਂਕਿ ਜਿਸ ਤਰੀਕੇ ਦੀ ਉਹ ਪਰਫਾਰਮੈਂਸ ਆ ਜਿੱਦਾਂ ਉਹ ਇੰਨਾ ਉਹ ਬਾਕੀਆਂ ਦੇ ਖਿਲਾਫ ਬੋਲਦੇ ਆ, ਪੁਤਿਨ ਖਿਲਾਫ ਜਿਹੜਾ ਉਹ ਮਾੜਾ ਮੋਟਾ ਵੀ ਜਿਹੜਾ ਉੱਥੇ ਉਹ ਬੋਲ ਨਹੀਂ ਸਕੇ। ਉਹਨਾਂ ਨੇ ਪਬਲਿਕਲੀ ਕ੍ਰਾਈਮੀਆ ਦੇ ਬਾਰੇ ਇੱਕ ਵੀ ਸਵਾਲ ਨਹੀਂ ਕੀਤਾ। ਜਿਹੜਾ MH17 ਜਹਾਜ਼ ਉੱਥੇ ਯੂਕਰੇਨ ਦੇ ਵਿੱਚ ਜਿਹਦੇ ਵਿੱਚ 298 ਲੋਕ ਮਾਰੇ ਗਏ ਸੀ, ਜਿਸ ਦੇ ਵਿੱਚ ਰਸ਼ੀਅਨ ਜਿਹੜੀ ਮਿਜ਼ਾਈਲ ਦੇ ਨਾਲ ਡਿੱਗਾ ਸੀਗਾ ਉਸ ਦੇ ਬਾਰੇ ਉਹਨਾਂ ਨੇ ਕੋਈ ਸਵਾਲ ਜਿਹੜਾ ਉਹਨਾਂ ਨੇ ਨਹੀਂ ਕੀਤਾ। ਸੋ ਬੜੇ ਅਹਿਮ ਜਿਹੜੀਆਂ ਗੱਲਾਂ ਸੀ। ਇਲੈਕਸ਼ਨ ਮੈਡਲਿੰਗ ਦਾ ਤਾਂ ਚਲੋ ਸੀਗਾ ਉਹਦੇ ਬਾਰੇ ਬਸ ਉਹਨਾਂ ਨੇ ਇਹ ਕਹਿਤਾ ਵੀ ਉਹਨਾਂ ਨੇ ਬਹੁਤ ਪੁਤਿਨ ਨੇ ਬਹੁਤ ਸਟਰੋਂਗਲੀ ਕਿਹਾ ਆ ਵੀ ਅਸੀਂ ਜਿਹੜਾ ਆ ਉਹ ਨਹੀਂ ਕੀਤਾ। ਉੱਥੇ ਸਲਿਊਸ਼ਨ ਜਿਹੜਾ ਇਹ ਲੈ ਕੇ ਆਏ ਵੀ ਜਿਹੜੇ ਤੁਸੀਂ 12 ਇੰਟੈਲੀਜੈਂਸ ਆਫਿਸਰ ਰਸ਼ੀਆ ਦੇ ਇੰਡਾਈਟ ਕੀਤੇ ਆ, ਐਕਸਟਰਾਡਾਈਟ ਕਰਨ ਦੀ ਨਹੀਂ ਗੱਲ ਕੀਤੀ। ਜਿਹੜੇ ਰਸ਼ੀਆ ਵਾਲੇ ਕਹਿੰਦੇ ਵੀ ਅਸੀਂ ਇੰਟੈਰੋਗੇਟ ਉਹਨਾਂ ਨੂੰ ਕਰਾਂਗੇ ਅਤੇ ਤੁਸੀਂ ਆਪਣਾ ਬੰਦਾ ਜਿਹੜਾ ਘੱਲ ਦਿਓ ਦੇਖਣ ਦੇ ਲਈ। ਅਤੇ ਉਸੇ ਤਰੀਕੇ ਦੇ ਨਾਲ ਜਿਹੜੇ ਆ ਉਹ ਅਮਰੀਕਾ ਵਾਲਿਆਂ ਨੇ ਜਿਹੜੀ ਆ ਉਹਨਾਂ ਨੂੰ ਜਿਹੜੇ ਅਮਰੀਕਾ ਵਾਲਿਆਂ ਨੇ ਕਿ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਇਹ ਜਿਹੜਾ ਕਹਿ ਦਿੱਤਾ। ਪਰ ਓਵਰਆਲ ਸਾਰੇ ਜਾਣੇ ਜਿਹੜੀ ਰਸ਼ੀਆ ਦੀ ਇਸ ਪ੍ਰੈਸ ਕਾਨਫਰੰਸ ਜਿਹੜੀ ਜੁਆਇੰਟ ਪ੍ਰੈਸ ਕਾਨਫਰੰਸ ਹੋਈ ਆ ਉਸ ਦੇ ਨਾਲ ਜਿਹੜੀ ਕਿਤੇ ਨਾ ਕਿਤੇ ਜਿਹੜੇ ਖਾਸੇ ਜਿਹੜੇ ਆ ਉਹ ਨਿਰਾਸ਼ ਹੋਏ ਨੇ, ਕਿਉਂਕਿ ਉਹ ਫਿਰ ਲੋਕ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਇਸ ਸੋਵੀਅਟ ਦੇ ਖਿਲਾਫ ਲੜਦੇ ਹੋਏ ਜਾਂ ਜਿਹੜੀ ਕਹਿ ਲਓ ਵੀ ਇਹ ਜਿਹੜੇ ਰਸ਼ੀਆ ਦੇ ਖਿਲਾਫ ਉਹ ਗੱਲਾਂ ਕਰਦੇ ਹੋਏ, ਜਿਹੜਾ ਹੁਣੇ ਰੀਸੈਂਟਲੀ ਆਪਾਂ ਦੇਖਿਆ ਵੀ UK ਦੇ ਵਿੱਚ ਜਿਹੜੇ 4 ਬੰਦੇ ਆ ਉਹਨਾਂ ਨੂੰ ਕਿੱਦਾਂ ਸੋਵੀਅਟ ਐਰਾ ਦੇ ਇੱਕ ਜਿਹੜਾ ਜ਼ਹਿਰੀਲਾ ਪਦਾਰਥ ਆ ਉਹ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਵੀ ਹੋਈ। ਉਸ ਦੇ ਉੱਤੇ ਵੀ ਕੁਛ ਜਿਹੜੀ ਗੱਲ ਨਹੀਂ ਆਖੀ ਗਈ। ਸੋ ਉਹਦੇ ਕਰਕੇ ਲੋਕ ਜਿਹੜੇ ਖਾਸੇ ਜਿਹੜੇ ਆ ਨਿਰਾਸ਼ ਹੋਏ ਆ। ਰਾਸ਼ਟਰਪਤੀ ਟਰੰਪ ਦਾ ਇਹ ਦਾਅਵਾ ਹੈ, ਇਹ ਕਹਿਣਾ ਆ ਵੀ ਅਸੀਂ ਦੋਨੋਂ ਜਿਹੜੇ ਆ 90% ਨਿਊਕਲੀਅਰ ਵੈਪਨਸ ਇਸ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਰੱਖਦੇ ਆ ਦੋਨੋਂ ਮੁਲਕ, ਅਤੇ ਸਾਡੇ ਦੋਨਾਂ ਦਾ ਜਿਹੜਾ ਆਪਸ ਦੇ ਵਿੱਚ ਮਿਲ ਕੇ ਚੱਲਣਾ ਜਿਹੜਾ ਬਹੁਤ ਜ਼ਰੂਰੀ ਆ, ਜਿਸ 'ਚ ਕੋਈ ਦੋ ਰਾਵਾਂ ਨਹੀਂ। ਵਧੀਆ ਜਿਹੜੀ ਮੁਲਾਕਾਤ ਆ ਉਹ ਹੋਣੀ ਚਾਹੀਦੀ ਆ, ਇਸ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਆ। ਕਿੱਦਾਂ ਜਿਹੜੇ ਪਰਮਾਣੂ ਹਥਿਆਰ ਆ ਉਹਨਾਂ ਨੂੰ ਖਾਤਮਾ ਕਰਨਾ ਵਿਸ਼ਵ ਤੋਂ, ਇਸ ਦੀ ਗੱਲ ਜਿਹੜੀ ਜ਼ਰੂਰ ਹੋਣੀ ਚਾਹੀਦੀ ਆ। ਪਰ ਜਿਹੜੇ ਵੱਡੇ ਸਵਾਲ ਵੀ ਹੈਗੇ ਆ ਨਾਲ ਦੇ ਨਾਲ ਜਿਹੜਾ ਉਹ ਕਿਤੇ ਨਾ ਕਿਤੇ ਅਮਰੀਕਾ ਨੂੰ ਅੰਡਰਮਾਈਨ ਕਰਦੇ ਨੇ ਉਹ ਚੀਜ਼ਾਂ ਨੂੰ ਲੈ ਕੇ, ਉਸ ਦੇ ਬਾਰੇ ਵੀ ਜ਼ਰੂਰ ਆ ਉਹਨਾਂ ਨੂੰ ਸਵਾਲ ਕਰਨੇ ਜਿਹੜੇ ਆ ਉਹ ਚਾਹੀਦੇ ਆ। ਕਿਤੇ ਨਾ ਕਿਤੇ ਇਹਨਾਂ ਦੀ ਇਹ ਮੁਲਾਕਾਤ ਦੇ ਵਿੱਚੋਂ ਇਹੀ ਚੀਜ਼ ਜਿਹੜੀ ਆ ਨਿਕਲ ਕੇ ਆਈ ਆ ਵੀ ਜਿਹੜੇ G7 ਆ ਜਾਂ ਯੂਰਪੀਅਨ ਸੰਘ ਆ
ਉਹਨਾਂ ਦੇ ਨਾਲੋਂ ਗੱਲਬਾਤ ਕਰਨ ਦੇ ਨਾਲੋਂ ਉਹ ਰਾਸ਼ਟਰਪਤੀ ਪੁਤਿਨ ਜਿਹੜੇ ਰਸ਼ੀਆ ਦੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹ ਜ਼ਿਆਦਾ ਖੁਸ਼ ਹੋਏ ਨੇ। ਸੋ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਜਿਨ੍ਹਾਂ ਦੇ ਉੱਤੇ ਜਿਹੜਾ ਅਮਰੀਕਾ ਆ ਉਹ ਰਸ਼ੀਆ ਦੇ ਨਾਲ ਰਲ ਕੇ ਕੰਮ ਕਰ ਸਕਦਾ ਜਾਂ ਕਰ ਰਿਹਾ ਹੈਗਾ। ਕਹਿੰਦੇ ਵੀ ਰਸ਼ੀਆ ਦੇ ਵਿੱਚ ਵੀ ਜਿਹੜੇ ਮੁਸਲਿਮ ਐਕਸਟ੍ਰੀਮਿਸਟ ਆ ਉਹਨਾਂ ਦਾ ਜਿਹੜਾ ਕਾਫੀ ਪ੍ਰਭਾਵ ਹੈਗਾ। 2004 ਦੇ ਵਿੱਚ ਜਿਹੜੇ ਆਰਮਡ ਇਸਲਾਮਿਕ ਟੈਰਰਿਸਟ ਸੀਗੇ ਉਹਨਾਂ ਮੋਸਟਲੀ ਚੈਚਨੀਆ ਤੋਂ ਉਹਨਾਂ ਨੇ 1000 ਦੇ ਕਰੀਬ ਲੋਕਾਂ ਨੂੰ ਜਿਹੜਾ ਉੱਥੇ ਹੋਸਟੇਜ ਬਣਾਇਆ ਸੀ। ਨਾਰਥ ਕੋਕਸ ਜਿਹੜਾ ਰੀਜਨ ਹੈਗਾ ਅਤੇ 300 ਤੋਂ ਵੱਧ ਲੋਕ ਉਦੋਂ ਮਾਰੇ ਗਏ ਸੀ ਜਿਹਦੇ ਵਿੱਚ 186 ਬੱਚੇ ਸੀ। ਅਤੇ ਇਸੇ ਤਰ੍ਹਾਂ 2010 ਦੇ ਵਿੱਚ 40 ਦੇ ਕਰੀਬ ਲੋਕ ਮਾਰੇ ਗਏ ਸੀ। ਮਾਸਕੋ ਦੇ ਵਿੱਚ ਇੱਕ ਸਾਬੇ ਜਿਹੜੀ ਉਹਨਾਂ ਦਾ ਸਿਸਟਮ ਹੈਗਾ ਉਹਦੇ ਵਿੱਚ ਬੰਬ ਚੱਲਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਜਿਹੜੇ ਕਹਿੰਦੇ ਵੀ ਪੂਟਨ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਧੰਨਵਾਦ ਵੀ ਕੀਤਾ ਵੀ CIA ਨੇ ਪਿੱਛੇ ਜਿਹੇ ਉਹਨਾਂ ਦੀ ਹੈਲਪ ਕੀਤੀ ਸੀ ਜਿਹੜਾ ਇੱਕ ਟੈਰਰਿਸਟ ਵੱਲੋਂ ਕਾਜ਼ਾਨ ਕੈਥੇਡਰਲ ਜਿਹੜਾ ਹੈਗਾ ਸੇਂਟ ਪੀਟਰਸਬਰਗ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸੇ ਤਰ੍ਹਾਂ ਜਿਹੜਾ US ਆ ਉਹ ਚਾਹ ਰਿਹਾ ਵੀ ਰਸ਼ੀਆ ਜਿਹੜੀ ਆ ਇਹਨਾਂ ਦੀ ਹੈਲਪ ਕਰੇ ਖਾਸ ਕਰਕੇ ਨਾਰਥ ਕੋਰੀਆ ਦੇ ਇਸ਼ੂ 'ਤੇ ਤਾਂ ਕਿ ਜਿਹੜਾ ਨਾਰਥ ਕੋਰੀਆ ਆ ਉਹ ਆਪਣੇ ਨਿਊਕਲੀਅਰ ਵੈਪਨ ਨੂੰ ਛੱਡਦਾ ਹੈ। ਕਿਤੇ ਨਾ ਕਿਤੇ ਇਹ ਵੀ ਲੱਗਦਾ ਆ ਵੀ ਜਿਹੜਾ US ਆ ਉਹ ਚਾਈਨਾ ਤੋਂ ਹਟ ਕੇ ਥੋੜ੍ਹਾ ਰਸ਼ੀਆ ਵੱਲ ਨੂੰ ਜਿਹੜਾ ਹੱਥ ਵਧਾ ਰਿਹਾ ਹੈਗਾ ਆ। ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਈਵਨ ਦੋ ਪਈ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਸੀਆਂ ਉਹ ਬਾਹਲੀਆਂ ਗੁੱਡ ਨਹੀਂ ਸੀ, ਪਰ ਜੋ ਬੰਦੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਗਏ ਹੋ ਆ ਖਾਸ ਕਰਕੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਕਹਿੰਦੇ ਪਈ ਉਹਨੂੰ ਰਸ਼ੀਅਨ ਹੌਕ ਕਿਹਾ ਜਾਂਦਾ ਆ ਉਹ, ਅਤੇ ਡਿਫੈਂਸ ਸੈਕਟਰੀ ਜੇਮਸ ਮੈਟਿਸ ਅਤੇ ਇਸੇ ਤਰ੍ਹਾਂ CIA ਦੇ ਫਾਰਮਰ ਡਾਇਰੈਕਟਰ ਜਿਹੜੇ ਹੈਗੇ ਆ ਪੰਪਿਓ ਉਹ ਨਾਲ ਸੀਗੇ। ਸੋ ਹਜੇ ਤੱਕ ਕੋਈ ਇਹ ਨਹੀਂ ਗੱਲਬਾਤ ਆਈ ਹੈਗੀ ਵੀ ਕਿਸੇ ਤਰ੍ਹਾਂ ਦਾ ਕੋਈ ਐਗਰੀਮੈਂਟ ਹੋਇਆ ਜਾਂ ਕਿਹੜੇ ਇਸ਼ੂ ਦੇ ਉੱਤੇ ਦੋਨੋਂ ਮੁਲਕ ਰਲ ਕੇ ਕੰਮ ਕਰਨਗੇ, ਇਹ ਤਾਂ ਅਜੇ ਬਾਅਦ 'ਚ ਹੀ ਪਤਾ ਲੱਗੂਗਾ। ਪਰ ਕ੍ਰਿਟਿਸਿਜ਼ਮ ਜੇ ਦੇਖਿਆ ਜਾਵੇ ਓਵਰਆਲ ਜਿਹੜਾ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬਹੁਤ ਹੋਇਆ ਹੈਗਾ। ਬਿਲਕੁਲ, ਉਹਨਾਂ ਨੇ ਆਪਣੀ ਜਿਹੜੀ ਗੱਲਬਾਤ ਦੇ ਵਿੱਚ ਇਹ ਵੀ ਆਖ ਦਿੱਤਾ ਵੀ ਕਹਿੰਦੇ ਮੇਰੀ ਨਾਟੋ ਦੇ ਨਾਲ ਮੀਟਿੰਗ ਵਧੀਆ ਹੋਈ ਸੀਗੀ, ਅਤੇ ਪਰ ਉਹ ਤੋਂ ਵੀ ਜ਼ਿਆਦਾ ਬੈਟਰ ਮੀਟਿੰਗ ਜਿਹੜੀ ਆ ਉਹ ਵਲਾਦੀਮੀਰ ਪੁਤਿਨ ਦੀ ਜਿਹੜੀ ਨਾਲ ਜਿਹੜੀ ਰਸ਼ੀਆ ਦੇ ਵਿੱਚ ਜਿਹੜੀ ਹੋਈ ਸੀ। ਅਜੇ ਵੀ ਇਹ ਜਿਹਦੇ ਵਿੱਚ ਹੁਣ ਦੇਖੋ 12 ਰਸ਼ੀਅਨ ਇੰਟੈਲੀਜੈਂਸ ਆਫਿਸਰ ਮੈਨਾਫੋਰਟ ਹੋਰ ਪਤਾ ਨਹੀਂ ਕਿੰਨੇ ਕੁ ਜਾਣੇ ਆ ਇੰਡਾਈਟ ਕਰ ਦਿੱਤੇ ਆ ਮਿਊਲਰ ਇਨਵੈਸਟੀਗੇਸ਼ਨ ਦੇ, ਅਤੇ ਅਜੇ ਵੀ ਉਸ ਨੂੰ ਵਿੱਚ ਹੰਟ ਕਹੀ ਜਾਂਦੇ ਆ। ਜਾਂ ਤਾਂ ਹੋਵੇ ਨਾ ਵੀ ਉਸ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ। ਰਸ਼ੀਅਨ ਟਰੋਲ ਫਾਰਮਸ ਹੋਰ ਕਿੰਨਾ ਕੁਛ ਜਿਹੜਾ ਇਸ ਦੇ ਵਿੱਚ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਆ ਵੀ ਕਿੱਦਾਂ ਇਲੈਕਸ਼ਨ ਦੇ ਦੌਰਾਨ ਉਹਨਾਂ ਨੇ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਸਪਰੈਡ ਕੀਤੀ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਜਿਹੜੇ ਰਾਸ਼ਟਰਪਤੀ ਟਰੰਪ ਜਿੱਦ 'ਤੇ ਅੜੇ ਆ ਵੀ ਇਹ ਇੱਕ ਵਿਚ ਅੰਟ ਹੈਗੀ ਆ। ਆਈ ਥਿੰਕ ਕਈਆਂ ਨੇ ਤਾਂ ਕੱਲ੍ਹ ਇਨਫੈਕਟ ਜਦੋਂ ਇਹ 12 ਜਾਣੇ ਇੰਡਾਈਟ ਕੀਤੇ ਗਏ ਸੀ ਵੀਕਐਂਡ ਦੇ ਉੱਤੇ, ਜਿਹੜੇ ਡੈਮੋਕ੍ਰੇਟ ਪਾਰਟੀ ਦੇ ਕਈ ਜਿਹੜੇ ਲੀਡਰ ਆ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਸੀਗਾ ਵੀ ਕਹਿੰਦੇ ਇਹਨਾਂ ਨੂੰ ਸੁਪਰੀਮ ਕੋਰਟ ਦਾ ਜਿਹੜਾ ਜੱਜ ਆ ਉਨੀ ਦੇਰ ਤੱਕ ਲਾਉਣ ਨਹੀਂ ਦਿੱਤਾ ਜਾਣਾ ਚਾਹੀਦਾ ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਖਤਮ ਨਹੀਂ ਹੁੰਦੀ। ਚਲੋ ਇਹ ਤਾਂ ਇੱਕ ਡਿਫਰੈਂਟ ਜਿਹੜਾ ਇਸ ਦੇ ਵਿੱਚ ਮਸਲਾ ਆ ਜਾਂਦਾ ਹੈ ਜੋ ਕਿ ਮੈਨੂੰ ਲੱਗਦਾ ਨਹੀਂ ਇਸ ਦੇ ਵਿੱਚ ਕਿਸੇ ਤਰੀਕੇ ਦੀ ਇਹਨਾਂ ਨੂੰ ਕੋਈ ਟਰੈਕਸ਼ਨ ਜਿਹੜੀ ਆ ਉਹ ਮਿਲੂਗੀ। ਪਰ ਸਵਾਲ ਜਿਹੜਾ ਹੁਣ ਇਹੀ ਸਾਰੇ ਜਾਣੇ ਆ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਕ੍ਰਿਟਿਸਿਜ਼ਮ ਇਹਨਾਂ ਦਾ ਬਹੁਤ ਜਿਹੜਾ ਹੋ ਰਿਹਾ ਆ ਅਤੇ ਉਹਨਾਂ ਨੂੰ ਪਚ ਵੀ ਨਹੀਂ ਰਿਹਾ। ਸਭ ਨੂੰ ਹੀ ਪਤਾ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਜਦੋਂ ਉਹਨਾਂ ਦੀ ਕੋਈ ਕ੍ਰਿਟਿਸਿਜ਼ਮ ਕਰਦਾ ਆ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਹੁਣ ਪੁਤਿਨ ਕੋਲ ਪਤਾ ਨਹੀਂ ਕਿਹੜੀ ਚੀਜ਼ ਸੀਗੀ, ਉਹਦੇ ਕੋਲ ਕਿਹੜੀ ਜਾਦੂ ਦੀ ਬੂਟੀ ਸੀਗੀ ਵੀ ਟਰੰਪ ਨੂੰ ਉਹਨਾਂ ਨੇ ਪੂਰੇ ਵਸ਼ ਦੇ ਵਿੱਚ ਇੱਦਾਂ ਕਰਕੇ ਹੀ ਜਿੱਦਾਂ ਕਰਕੇ ਰੱਖਿਆ ਹੋਇਆ ਹੁੰਦਾ ਸੀਗਾ। ਸੋ ਇਹ ਹੁਣ ਦੇਖਣ ਵਾਲੀ ਗੱਲ ਉਹ ਰਹੇਗੀ। ਬਹੁਤ ਸਾਰੇ ਲੋਕ ਇੱਥੋਂ ਤੱਕ ਜਿਹੜੇ ਦਾਅਵਾ ਕਰ ਰਹੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਇਹ ਜਿਹੜੀ ਮੀਟਿੰਗ ਹੋਈ ਆ ਉਸ ਦੇ ਵਿੱਚ ਉਸ ਦੇ ਕਰਕੇ ਜਿਹੜੇ ਅਮਰੀਕਾ ਨੂੰ ਪਤਾ ਨਹੀਂ ਕਿਹੜੀ ਚੀਜ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਫੋਰਨ ਰਿਲੇਸ਼ਨ ਦੇ ਵਿੱਚ ਖਾਸ ਕਰਕੇ ਰਸ਼ੀਆ ਨਾਲ ਜਿਹੜਾ ਉਹ ਘਾਟਾ ਉਹ ਸਹਿਣਾ ਪੈ ਸਕਦਾ ਆ। ਅਤੇ ਇਨਫੈਕਟ ਜਰਮਨੀ ਨੇ ਤਾਂ ਐਡਵਰਸਰੀ ਜਿਹੜਾ ਆ ਉਹਨਾਂ ਨੇ ਜਰਮਨੀ ਨੇ US ਨੂੰ ਜਿਹੜਾ ਉਹ ਕਹਿ ਦਿੱਤਾ ਹੈ 1945 ਤੋਂ ਬਾਅਦ 'ਚ ਪਹਿਲੀ ਵਾਰੀ ਇੱਦਾਂ ਹੋਇਆ ਆ ਵੀ ਜਰਮਨੀ ਨੇ ਇੱਕ ਹਿਸਾਬ ਦੇ ਨਾਲ ਇੱਕ ਆਪਣੇ ਕਹਿ ਲਓ ਵੀ ਪੁਰਾਣਾ ਮਿੱਤਰ ਆ ਅਮਰੀਕਾ ਉਹਨਾਂ ਨੂੰ ਜਿਹੜਾ ਇਹ ਜਿਹੜਾ ਅਹੁਦੇ ਦੇ ਉੱਤੇ ਜਿਹੜਾ ਉਹ ਰੱਖ ਦਿੱਤਾ ਹੈ ਖਾਸ ਕਰਕੇ ਕਿਉਂਕਿ ਐਂਜਲਾ ਮਾਰਕਲ ਦੇ ਨਾਲ ਰਾਸ਼ਟਰਪਤੀ ਟਰੰਪ ਦੀ ਬਿਲਕੁਲ ਵੀ ਜਿਹੜੀ ਆ ਉਹ ਨਹੀਂ ਬਣਦੀ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਅੱਜ ਕੱਲ੍ਹ ਉਹ ਸਾਊਥ ਅਫਰੀਕਾ ਦੇ ਵਿੱਚ ਗਏ ਹੋ ਹੈਗੇ ਆ। ਸਾਊਥ ਅਫਰੀਕਾ ਦੇ ਵਿੱਚ ਜਿਹੜੀ ਇੱਕ ਨੈਲਸਨ ਮੰਡੇਲਾ ਦੀ ਜਿਹੜੀ ਲਾਈਫ ਆ ਅਤੇ ਉਹਨਾਂ ਦੀ ਲੈਗੇਸੀ ਆ ਉਹਦੇ ਉੱਤੇ ਜਿਹੜਾ
ਸਾਰੇ ਪ੍ਰੋਗਰਾਮ ਚੱਲ ਰਹੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਬਰਾਕ ਓਬਾਮਾ ਆ ਉਹਨਾਂ ਨੇ ਜਿਹੜਾ ਬਹੁਤ ਹੀ ਵਧੀਆ ਜਿਹੜਾ ਇੱਕ ਲੈਕਚਰ ਦਿੱਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਜਿਹੜਾ ਆ ਮੰਡੇਲਾ ਦਾ ਜਿਹੜਾ ਕਲੇਨ ਨਾਮ ਆ ਉਹ ਮਡੀਬਾ ਕਰਕੇ ਜਾਣਿਆ ਜਾਂਦਾ। ਕਹਿੰਦੇ ਕਿ ਵੀ ਹੈਵ ਟੂ ਫੋਲੋ ਮਡੀਬਾਜ਼ ਐਗਜ਼ਾਮਪਲ ਆਫ ਪਰਸਿਸਟੈਂਸ ਐਂਡ ਹੋਪ। ਵੀ ਇਹ ਬੰਦਾ ਇੰਨੇ ਸਾਲ ਲੜਦਾ ਰਿਹਾ, ਦੇਖੋ ਵੀ ਪਰਸਿਸਟੈਂਸੀ ਅਤੇ ਹੋਪ ਕਰਕੇ ਜਿਹੜਾ ਆ ਉਹਨਾਂ ਨੇ ਆਜ਼ਾਦੀ ਲਈ ਹੈਗੀ ਆ। ਅਤੇ ਬਹੁਤ ਹੀ ਵੱਡਾ ਜਿਹੜਾ ਲੀਡਰ ਹੋਇਆ ਨੈਲਸਨ ਮੰਡੇਲਾ। ਕਿਸੇ ਟਾਈਮ 'ਤੇ ਉੱਥੇ ਦੀ ਸਰਕਾਰ ਉਹਨੂੰ ਵੀ ਟੈਰਰਿਸਟ ਕਹਿੰਦੀ ਸੀ, ਕਿੰਨੇ ਸਾਲ ਜੇਲ੍ਹ ਦੇ ਵਿੱਚ ਰਿਹਾ। ਅਤੇ ਪ੍ਰੈਜ਼ੀਡੈਂਟ ਓਬਾਮਾ ਲਗਭਗ 15,000 ਦੇ ਕਰੀਬ ਲੋਕ ਜਿਹੜੇ ਹੈਗੇ ਆ ਜੋਹਾਨਸਬਰਗ ਕ੍ਰਿਕਟ ਸਟੇਡੀਅਮ ਆ ਉਹਦੇ ਵਿੱਚ ਨੈਲਸਨ ਮੰਡੇਲਾ ਦੀ 100ਵੀਂ ਬਰਥਡੇ ਦੇ ਉੱਤੇ ਇਹ ਜਿਹੜੇ ਬੋਲੇ ਹੈਗੇ ਆ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਰਸ਼ੀਅਨ ਏਜੰਟ, ਇੱਕ ਰਸ਼ੀਅਨ ਮੂਲ ਦੀ ਜਿਹੜੀ ਔਰਤ ਆ ਜਿਸ ਦਾ ਨਾਮ ਮਾਰੀਆ ਬੁਟੀਨਾ ਆ, ਉਸ ਨੂੰ ਡਿਪਾਰਟਮੈਂਟ ਆਫ ਜਸਟਿਸ ਨੇ ਬੀਤੇ ਦਿਨਾਂ ਦੇ ਵਿੱਚ ਇੰਡਾਈਟ ਕੀਤਾ। ਉਸ ਦੇ ਉੱਤੇ ਜਿਹੜੇ ਚਾਰਜ ਲਾਏ ਆ ਵੀ ਉਹ ਇੱਕ ਰਸ਼ੀਅਨ ਏਜੰਟ ਜਿਹਦਾ ਰਸ਼ੀਆ ਲਈ ਜਸੂਸੀ ਜਿਹੜੀ ਆ ਉਹ ਕਰ ਰਹੀ ਆ। ਦੱਸ ਜਾਈਏ ਵੀ ਇਹ ਉਹੀ ਔਰਤ ਆ ਜਿਸ ਨੇ ਸੀਕਰੇਟ ਮੀਟਿੰਗ ਕਹਿੰਦੇ ਆ ਡੋਨਲਡ ਟਰੰਪ ਅਤੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮਿਰ ਪੁਤਿਨ ਦੀ ਜਿਹੜੀ ਆ ਕਰਵਾਉਣ ਦੀ ਜਿਹੜੀ ਉਹਨੇ ਬੈਕ ਚੈਨਲਿੰਗ ਦੇ ਜ਼ਰੀਏ ਕੋਸ਼ਿਸ਼ ਕੀਤੀ ਸੀ 2016 ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਦੌਰਾਨ। ਅਤੇ ਇਹ NRA ਨੈਸ਼ਨਲ ਰਾਈਫਲ ਐਸੋਸੀਏਸ਼ਨ ਨੂੰ ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਉਹਦੇ ਵਿੱਚ ਇੱਕ ਹਿਸਾਬ ਨਾਲ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਅਤੇ ਇਸ ਦੇ ਚੱਲਦਿਆਂ ਹੀ ਡਿਪਾਰਟਮੈਂਟ ਆਫ ਜਸਟਿਸ ਨੂੰ ਜਿਹੜੀ ਆ ਉਹ ਸੂਚਨਾ ਜਦੋਂ ਮਿਲੀ ਆ, ਉਹਨਾਂ ਨੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ 'ਚ ਇਸ ਰਸ਼ੀਅਨ ਏਜੰਟ ਨੂੰ, ਇਸ ਬੀਬੀ ਨੂੰ ਰਸ਼ੀਅਨ ਏਜੰਟ ਹੋਣ ਦਾ ਜਿਹੜਾ ਚਾਰਜ ਆ ਉਹ ਲਾਇਆ ਆ ਅਤੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਆ। ਅਤੇ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਸੋਵੀਅਤ ਕੋਲਡ ਵਾਰ ਏਰਾ ਦਾ ਜਿਹੜਾ ਪ੍ਰੋਪੇਗੰਡਾ ਉਦੋਂ ਫੈਲਾਇਆ ਜਾਂਦਾ ਸੀ, ਇਸ ਦਾ ਕੰਮ ਜਿਹੜਾ ਆ ਉਹ ਇਹੀ ਸੀਗਾ। ਅਤੇ NRA ਤੋਂ ਬਾਅਦ ਦੇ ਵਿੱਚ ਇਸ ਦੀ ਕੋਸ਼ਿਸ਼ ਸੀ ਵੀ ਉਹ ਰਿਪਬਲਿਕਨ ਪਾਰਟੀ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਉਹ ਘੁਸਪੈਠ ਕਰਦੀ। ਸੋ ਇਹ ਜਿਹੜੇ ਆ ਕੋਰਟ ਡਾਕੂਮੈਂਟਸ ਤੋਂ ਜਿਹੜਾ ਇਹ ਜਾਣਕਾਰੀ ਪ੍ਰਾਪਤ ਹੋਈ ਆ। ਸੋ ਰਸ਼ੀਆ ਵਾਲੇ ਇਕੱਲੇ ਜਿਹੜੇ ਆ ਕਹਿ ਲਓ ਵੀ ਡਿਜੀਟਲ ਤਰੀਕੇ ਦੇ ਨਾਲ ਨਹੀਂ, ਹੁਣ ਜਿਹੜੇ ਦੇਖੋ ਜਸੂਸ ਤਾਂ ਸਾਰੇ ਮੁਲਕਾਂ ਦੇ ਜਿਹੜੇ ਹਰ ਮੁਲਕਾਂ ਦੇ ਵਿੱਚ ਜਿਹੜੇ ਉਹਨਾਂ ਨੇ ਘੱਲੇ ਹੀ ਹੁੰਦੇ ਆ, ਕਰਦੇ ਹੀ ਆ, ਪਰ ਇਸ ਤਰੀਕੇ ਦੇ ਨਾਲ ਇੰਨੀ ਜਿਹੜਾ ਰਿਪਬਲਿਕਨ ਪਾਰਟੀ ਦੇ ਨਜ਼ਦੀਕ ਪਹੁੰਚ ਜਾਣਾ, ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨੀ, ਉਹ ਕਿਤੇ ਨਾ ਕਿਤੇ ਜਿਹੜੇ ਕਹਿ ਲਓ ਵੀ ਸਾਰਿਆਂ ਲਈ ਇੱਕ ਖਤਰੇ ਵਾਲੀ ਜਿਹੜੀ ਘੰਟੀ ਆ ਉਹ ਹੈਗੀ ਆ। ਸੋ ਖਾਸ ਕਰਕੇ ਜਿਹੜੀਆਂ ਪਾਰਟੀਆਂ ਹੈਗੀਆਂ ਆ ਜਾਂ ਜਿਹੜੀਆਂ ਐਸੋਸੀਏਸ਼ਨਾਂ ਜਿੰਨੀਆਂ ਵੀ ਹੁੰਦੀਆਂ ਆ, ਉਹਨਾਂ ਨੂੰ ਸਤਰਕ ਰਹਿਣ ਦੀ ਇਹਨਾਂ ਚੀਜ਼ਾਂ ਦੇ ਵਿੱਚ ਜ਼ਿਆਦਾ ਜ਼ਰੂਰਤ ਹੈਗੀ ਆ। ਜੀ। ਅਤੇ ਜਿਹੜੀ ਅਗਲੀ ਖਬਰ ਹੈਗੀ ਆ ਉਹ ਖਾਸ ਕਰਕੇ ਉਹ ਵੀ ਰਸ਼ੀਆ ਅਤੇ USA ਦੇ ਨਾਲ ਰਿਲੇਟਡ ਆ। ਕਹਿੰਦੇ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਅਤੇ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਪੁਟਿਨ ਆ ਰਸ਼ੀਆ ਦੀ, ਜਿਹੜੀ ਦੋਨਾਂ ਦੀ ਮੀਟਿੰਗ ਆ ਉਹ ਕੁਛ ਨਾ ਕੁਛ ਜਿਹੜਾ ਸੀਰੀਆ ਆ ਉਹਦੇ ਉੱਤੇ ਬ੍ਰੇਕ ਥਰੂ ਕਰ ਸਕਦੀ ਹੈਗੀ ਆ, ਕਿਉਂਕਿ ਸੀਰੀਆ ਦੇ ਵਿੱਚ ਬਹੁਤ ਸਾਲਾਂ ਦੇ ਉੱਤੋਂ ਜਿਹੜੀ ਲੜਾਈ ਚੱਲ ਰਹੀ ਹੈਗੀ ਆ। ਪਿਛਲੇ 6-7 ਸਾਲਾਂ ਦੇ ਵਿੱਚ ਇਹ ਕਹਿੰਦੇ ਕਾਫੀ ਚੇਂਜ ਹੋ ਗਈ। ਪਹਿਲਾਂ ਤਾਂ ਜਿਹੜਾ ਅਸਾਦ ਸੀ ਉਹਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਉੱਥੋਂ ਕੱਢਣ ਦੀ ਲੜਾਈ ਚੱਲ ਰਹੀ ਸੀਗੀ, ਉੱਥੇ ਦੇ ਜਿਹੜੇ ਸਪਲਿੰਡਰ ਗਰੁੱਪ ਸੀਗੇ, ਪਰ ਬਾਅਦ ਦੇ ਵਿੱਚ ਰਸ਼ੀਆ ਵੀ ਉਹਦੇ ਵਿੱਚ ਇਨਵੋਲਵ ਹੋ ਗਿਆ ਅਤੇ US ਨੇ ਆਪਣੀ ਜਿਹੜੀ ਥੋੜ੍ਹੀ ਪ੍ਰੈਜੈਂਸ ਆ ਉਹਨੂੰ ਘਟਾਉਣਾ ਸ਼ੁਰੂ ਕਰ ਦਿੱਤਾ। ਅਤੇ ਉੱਧਰਲੇ ਪਾਸੇ ਜਿਹੜਾ ਇਜ਼ਰਾਈਲ ਆ ਉਹ ਵੀ ਕਾਫੀ ਫਿਕਰਮੰਦ ਹੈਗਾ। ਅਤੇ ਕਹਿੰਦੇ ਭਈ 2 ਮੇਨ ਇਸ਼ੂ ਜਿਹੜੇ ਸੀਗੇ ਪ੍ਰੈਜ਼ੀਡੈਂਟ ਟਰੰਪ ਨੇ ਡਿਸਕਸ ਕਰਨੇ, ਇਹ ਹੋਏ ਆ ਜਾਂ ਨਹੀਂ ਹੋਏ ਇਹਨਾਂ ਦੇ ਤਾਂ ਬਾਅਦ 'ਚ ਪਤਾ ਲੱਗੂਗਾ। ਇੱਕ ਸੀਰੀਆ ਦਾ ਅਤੇ ਇੱਕ ਜਿਹੜੇ ਨਿਊਕਲੀਅਰ ਆਰਮਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਦੁਨੀਆ ਦੇ ਵਿੱਚੋਂ ਘਟਾਇਆ ਜਾ ਸਕਦਾ। ਅਤੇ ਪਰ ਦੋਨਾਂ ਲੀਡਰਾਂ ਨੇ ਜਿਹੜੀ ਮੀਟਿੰਗ ਹੋਈ ਸੀ ਉਹ ਤੋਂ ਪਹਿਲਾਂ ਇਹ ਕਿਹਾ ਸੀ ਵੀ ਅਸੀਂ ਮੀਟਿੰਗ ਜ਼ਰੂਰ ਕਰਨ ਜਾ ਰਹੇ ਹਾਂ, ਇਹਦੇ ਵਿੱਚੋਂ ਸਾਨੂੰ ਕੋਈ ਜ਼ਿਆਦਾ ਐਕਸਪੈਕਟੇਸ਼ਨ ਨਹੀਂ ਪਈ ਇਹਦੇ ਵਿੱਚੋਂ ਕੀ ਨਿਕਲ ਸਕਦਾ ਹੈ। ਇਹ ਪ੍ਰੈਜ਼ੀਡੈਂਟ ਟਰੰਪ ਨੇ ਵੀ ਓਪਨਲੀ ਕਿਹਾ ਸੀ ਅਤੇ ਉੱਥੇ ਦੇ ਜਿਹੜੇ ਪੁਟਿਨ ਆ ਉਹਨਾਂ ਨੇ ਵੀ ਕਿਹਾ ਸੀ। ਅਤੇ ਦੇਖੋ ਹੁਣ ਜਦੋਂ ਹੌਲੀ ਹੌਲੀ ਜਿਹੜੀਆਂ ਗੱਲਾਂ ਆ ਉਹ ਬਾਹਰ ਆਉਣਗੀਆਂ ਫਿਰ ਪਤਾ ਲੱਗੂਗਾ ਵੀ ਕੀ ਕੁਛ ਹੋ ਰਿਹਾ ਆ, ਕਿਉਂਕਿ ਜਿਹੜਾ ਨਾਰਥ ਕੋਰੀਆ ਆ ਉਹਦੇ ਉੱਤੇ ਵੀ ਹਜੇ ਰਿਜ਼ਲਟ ਕੋਈ ਆਣੇ ਬਾਹਲੇ ਗੁੱਡ ਸ਼ੁਰੂ ਨਹੀਂ ਹੋਏ ਅਤੇ ਉਹਦੇ 'ਤੇ ਵੀ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਰਸ਼ੀਆ ਨੂੰ ਕਹਿ ਕੇ ਕੁਛ ਨਾ ਕੁਛ ਦਬਾਅ ਪਾਉਣਾ ਚਾਹੁੰਦੇ ਹੈਗੇ ਆ। ਅਤੇ ਕਿਉਂਕਿ ਨਹੀਂ ਤਾਂ ਚਾਈਨਾ ਦਾ ਜਿਹੜਾ ਪੂਰਾ ਨਾਰਥ ਕੋਰੀਆ ਆ ਉਹ ਸਪੋਰਟ ਕਰ ਰਿਹਾ ਹੈਗਾ।
ਉਹ ਤਾਂ ਹੈ ਹੀ ਹੈ ਆ, ਉਹ ਤਾਂ ਪੱਕੀ ਕਠਪੁਤਲੀ ਆ ਨਾਰਥ ਕੋਰੀਆ ਵਾਲੇ। ਤਾਂ ਦੇਖੋ ਏਡੇ ਜਿਹੜੇ ਇਸ ਟਾਈਮ ਇਹਨਾਂ ਨੂੰ ਕਹਿ ਲਓ ਵੀ ਉਹ ਜਦੋਂ ਰਿਮੇਨਸ ਦੀ ਗੱਲ ਆਈ ਸੀ ਵੀ ਅਮਰੀਕੀ ਫੌਜੀਆਂ ਦੇ, ਅਤੇ ਜਦੋਂ ਮਾਈਕ ਪੋਂਪੇਓ ਵੀ ਜਿਹੜੇ ਹੁਣ ਦੁਬਾਰਾ ਗਏ ਸੀਗੇ ਉੱਥੇ ਮੁਲਾਕਾਤ ਕਰਨ ਦੇ ਲਈ, ਉਦੋਂ ਉਹਨਾਂ ਨੇ ਇਹ ਕਹਿ ਕੇ ਮੁਲਾਕਾਤ ਕਰਨ ਤੋਂ ਇਨਕਾਰ ਜਿਹੜਾ ਕਰ ਦਿੱਤਾ ਵੀ ਜਿਹੜਾ ਕਿਮ ਯੋਂਗ ਉਨ ਆ ਉਹਨੇ ਆਲੂਆਂ ਦੀ ਖੇਤੀ ਦੇਖਣ ਜਾਣਾ ਸੀ। ਹੁਣ ਤੁਸੀਂ ਦੇਖ ਲਓ ਵੀ ਕਿੰਨੇ ਕੁ ਸੀਰੀਅਸ ਨੇ। ਇੱਥੋਂ ਇਹ ਗੱਲਾਂ ਤੋਂ ਜਿਹੜਾ ਆ ਉਹ ਪਤਾ ਲੱਗ ਜਾਂਦਾ ਆ। ਉਹ ਬਸ ਇੱਕ ਵਰਲਡ ਸਟੇਜ ਦੇ ਉੱਤੇ ਉਹਨੂੰ ਲਾਲਾ ਕਰਾਤੀ ਆ। ਇਹ ਰਿਐਲਿਟੀ ਵਾਲੇ ਜਿਹੜੇ ਸਾਡੇ ਸੁਪਰਸਟਾਰ ਸੀਗੇ ਰਾਸ਼ਟਰਪਤੀ ਆ, ਕਿਉਂਕਿ ਰੀਗਨ ਵੀ ਇੱਦਾਂ ਹੀ ਸੀਗਾ, ਹਾਲੀਵੁੱਡ ਤੋਂ ਹੀ ਆਇਆ ਹੋਇਆ ਬੰਦਾ ਸੀਗਾ। ਇਸੇ ਤਰੀਕੇ ਨਾਲ ਇਹ ਵੀ ਹਾਲੀਵੁੱਡ ਵਾਲੇ ਆ। ਚਮਕ ਦਮਕ ਤਾਂ ਇਹਨਾਂ ਨੂੰ ਚੰਗੀ ਲੱਗਦੀ ਆ, ਨੋ ਡਾਊਟ, ਹਮੇਸ਼ਾ ਖਬਰਾਂ ਦੇ ਵਿੱਚ ਰਹਿੰਦੇ ਆ। ਪਰ ਆਈ ਥਿੰਕ ਇਹਨਾਂ ਨੂੰ ਬਹੁਤ ਸੋਚ ਸਮਝ ਕੇ ਵਿਚਾਰ ਕਰਕੇ ਜਿਹੜਾ ਹੈ ਸਾਰਾ ਕੁਛ ਕਰਨਾ ਚਾਹੀਦਾ ਆ। ਮੈਂ ਨਾ ਵੀ ਤਾਂ ਵੀ ਸ਼ੁਕਰ ਆ ਅਜੇ ਉਹਨਾਂ ਨੇ ਵੈਰੀ ਨਾਈਸ ਗਾਏ ਜਿਹੜਾ ਹੈ ਉਹ ਨਹੀਂ ਕਹਿ ਦਿੱਤਾ ਵਲਾਦੀਮੀਰ ਪੁਤਿਨ ਨੂੰ, ਨਹੀਂ ਤਾਂ ਬਹੁਤ ਹੀ ਜ਼ਿਆਦਾ ਬਵਾਲ ਜਿਹੜਾ ਹੋ ਜਾਣਾ ਸੀ। ਜਿੱਦਾਂ ਜਿਹੜੇ ਨਾਰਥ ਕੋਰੀਆ ਦੇ ਡਿਕਟੇਟਰ ਕਿਮ ਯੋਂਗ ਉਨ ਆ ਉਸ ਨੂੰ ਉਹਨਾਂ ਨੇ ਉਦੋਂ ਕਹਿ ਦਿੱਤਾ ਸੀਗਾ। ਸੋ ਹੋਪਫੁਲੀ ਇਹਨਾਂ ਮੀਟਿੰਗਸ ਦੇ ਵਿੱਚੋਂ ਕੁਝ ਪੋਜ਼ੀਟਿਵ ਨਿਕਲੇ, ਪਰ ਹਾਲ ਦੀ ਘੜੀ ਜਿਹੜੇ ਨਾਰਥ ਕੋਰੀਆ ਵਾਲੀ ਜਿੱਦਾਂ ਤੁਸੀਂ ਵੀ ਦੱਸਿਆ ਵੀ ਉਸ ਮੀਟਿੰਗ 'ਚੋਂ ਕੁਛ ਅਜੇ ਤੱਕ ਨਿਕਲਿਆ ਨਹੀਂ ਹੈਗਾ। ਮਹੀਨੇ ਤੋਂ ਜ਼ਿਆਦਾ ਜਿਹੜਾ ਸਮਾਂ ਹੋ ਗਿਆ। ਉੱਦਾਂ ਸਾਰੇ ਜਾਣੇ ਕਹਿੰਦੇ ਆ ਸਮਾਂ ਲੱਗਦਾ ਹੁੰਦਾ ਆ। ਚਲੋ ਇੰਤਜ਼ਾਰ ਕਰ ਰਹੇ ਹਾਂ, ਸਮੇਂ ਨੇ ਆਪਣੀ ਚਾਲ ਚੱਲਦੇ ਜਾਣਾ ਆ ਅਤੇ ਨਤੀਜੇ ਵੀ ਹੌਲੀ ਜਿਹੜੇ ਆ ਉਹ ਸਾਹਮਣੇ ਆਉਣੇ ਸ਼ੁਰੂ ਹੋਣਗੇ। ਅਤੇ ਸਾਡਾ ਸਮਾਂ ਬ੍ਰੇਕ ਦਾ ਵੀ ਹੋਣ ਵਾਲਾ, ਅਤੇ ਬ੍ਰੇਕ ਤੋਂ ਪਹਿਲਾਂ ਇੱਕ ਬਿਜ਼ਨਸ ਦੇ ਨਾਲ ਰਿਲੇਟਡ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਜਾਂਦੇ ਹਾਂ। ਗੋਲਡਮੈਨ ਸੈਕਸ ਜਿਹੜੇ ਹੈਗੇ ਆ ਉਹਨਾਂ ਨੇ ਡੇਵਿਡ ਸੋਲੋਮਨ ਨੂੰ ਨੈਕਸਟ ਜਿਹੜਾ CEO ਆ ਉਹ ਡਿਕਲੇਅਰ ਕਰ ਦਿੱਤਾ ਹੈਗਾ ਆ। ਸਾਰਿਆਂ ਨੂੰ ਪਤਾ ਹੀ ਆ ਵੀ ਗੋਲਡਮੈਨ ਸੈਕਸ ਜਿਹੜੇ ਹੈਗੇ ਆ ਇਹ ਬੈਂਕ ਜਿਹੜੀ ਆ ਬਹੁਤ ਹੀ ਪਾਵਰਫੁਲ ਵਾਲ ਸਟਰੀਟ ਬੈਂਕ ਹੈਗੀ ਆ। ਅਤੇ ਪਿਛਲੇ 1 ਸਾਲ ਦੇ ਵਿੱਚ ਇਹਨਾਂ ਦਾ ਕਾਫੀ ਜਿਹੜਾ ਸਟਾਕ ਆ ਉਹਦੇ ਵਿੱਚ ਵੀ ਵਾਧਾ ਹੋਇਆ, ਅਤੇ ਗੋਲਡਮੈਨ ਸੈਕਸ ਦੇ ਜਿਹੜੇ ਰੈਵਨਿਊ ਆ ਉਹ ਕਹਿੰਦੇ ਲਗਭਗ 19% 1 ਸਾਲ ਦੇ ਵਿੱਚ ਇਨਕਰੀਜ਼ ਹੋਏ ਆ, ਜੋ ਕਿ $9.4 ਬਿਲੀਅਨ ਬਣਦੇ ਹੈਗੇ ਆ। ਸੋ ਇੱਦਾਂ ਦੀ ਬੈਂਕ ਦਾ ਇੱਕ CEO ਬਣਨਾ ਜਿਹੜਾ ਹੈਗਾ ਆ ਉਹ ਵੀ ਅਗਲੇ ਲਈ ਬਹੁਤ ਜਿਹੜਾ ਲੱਕੀ ਹੈਗਾ ਆ। ਬਹੁਤ ਹੀ ਜਿਹੜੀ ਲਾਰਜ ਬੈਂਕ ਹੈਗੀ ਆ ਇਹ। ਜੀ ਅਤੇ ਸਭ ਨੂੰ ਪਤਾ ਵੀ ਜਦੋਂ ਰਿਸੈਸ਼ਨ ਆਇਆ ਸੀ ਇਸ ਜਿਹੜਾ ਬੈਂਕ ਦਾ ਨਾਮ ਆ ਕਿੰਨਾ ਕੁ ਜਿਹੜਾ ਬਦਨਾਮ ਆ ਉਦੋਂ ਹੋਇਆ ਸੀਗਾ। ਅਤੇ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details.
ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 916 730 7822 ਤੇ 916 396 3853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇਹ ਹੈ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫਿਰ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਦਾ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ US ਦੇ ਵਿੱਚ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਕਵਰ ਵੀ ਕੀਤਾ ਸੀ ਵੀ ਕਿਸ ਤਰ੍ਹਾਂ 50 ਦੇ ਕਰੀਬ ਜਿਹੜੇ ਸਿੱਖ ਪੋਲੀਟੀਕਲ ਅਸਾਈਲਮ ਲੈਣ ਦੇ ਲਈ ਜਿਹੜੇ ਕੈਦੀ ਹੈਗੇ ਆ ਉਹ ਜੇਲ੍ਹ 'ਚ ਰੱਖੇ ਹੋਏ ਆ। ਕਹਿੰਦੇ ਵੀ ਉਹਨਾਂ ਦੀ ਕੰਡੀਸ਼ਨ ਜਿਹੜੀ ਕਾਫੀ ਤਰਸਯੋਗ ਹੈਗੀ ਆ ਤੇ ਕਈ ਜਿਹੜੇ ਦਸਤਾਰਾਂ ਵੀ ਸਜਾਉਣ ਵਾਲੇ ਆ, ਸੋ ਉੱਥੇ ਉਹਨਾਂ ਨੂੰ ਦਸਤਾਰਾਂ ਨਹੀਂ ਸਜਾਉਣ ਦਿੱਤੀਆਂ ਗਈਆਂ। ਅਤੇ ਇੱਕ ਬੀਬੀ ਜਿਹੜੀ ਆ ਨਵਨੀਤ ਕੌਰ, ਇੱਕ ਕਾਲਜ ਕਮਿਊਨਿਟੀ ਕਾਲਜ ਦੀ ਪ੍ਰੋਫੈਸਰ ਆ, ਉਹ ਐਜ਼ ਏ ਟਰਾਂਸਲੇਟਰ ਵੀ ਕੰਮ ਕਰ ਰਹੀ ਆ। ਉਹ ਕਹਿੰਦੀ ਵੀ ਮੈਂ ਬਹੁਤ ਸਾਰੀਆਂ ਜਿਹੜੇ ਉਹ ਕੈਦੀ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਆ ਅਤੇ ਉਹ ਕਾਫੀ ਸ਼ੌਕ ਵਿੱਚ ਹੈਗੇ ਆ ਵੀ ਸਾਨੂੰ ਜਿੱਦਾਂ ਇੱਕ ਤਰ੍ਹਾਂ ਨਾਲ ਕ੍ਰਿਮੀਨਲ ਵਰਤਿਆ ਜਾ ਰਿਹਾ ਹੈਗਾ, ਜਦੋਂ ਕਿ ਅਸੀਂ ਤਾਂ ਇੱਕ ਬਾਰਡਰ ਕ੍ਰਾਸ ਕੀਤਾ ਹੈਗਾ ਆ, ਕਿਸੇ ਤਰ੍ਹਾਂ ਦਾ ਹੋਰ ਕ੍ਰਾਈਮ ਨਹੀਂ ਕੀਤਾ ਹੈਗਾ। ਅਤੇ ਪਰ ਦੂਸਰੇ ਪਾਸੇ ਕਹਿੰਦੇ ਵੀ ਇੰਡੀਅਨ ਐਮਬੈਸੀ ਵਾਲੇ ਵੀ ਉੱਥੇ ਮਿਲਣ ਦੀਆਂ ਟਰਾਈਆਂ ਕਰ ਰਹੇ ਆ। ਇੱਕ ਪਾਸੇ ਤਾਂ ਉਹ ਜਿਹੜੇ ਹੈਗੇ ਆ ਨੌਜਵਾਨ ਜਿੰਨੇ ਉਹ ਪੋਲੀਟੀਕਲ ਅਸਾਈਲਮ ਮੰਗ ਰਹੇ ਵੀ ਸਾਨੂੰ ਇੰਡੀਆ ਤੋਂ ਖਤਰਾ ਆ, ਅਤੇ ਦੂਜੇ ਪਾਸੇ ਜੇ ਇੰਡੀਅਨ ਗਵਰਨਮੈਂਟ ਜਾਂ ਇੱਥੇ ਦੇ ਇੰਡੀਅਨ ਐਮਬੈਸੀ ਵਾਲੇ ਜਾ ਕੇ ਉਹਨਾਂ ਨੂੰ ਮਿਲਦੇ ਆ ਅਤੇ ਉਹਨਾਂ ਦਾ ਕੇਸ ਕੀ ਬਣਦਾ ਹੈਗਾ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਅਤੇ ਇਹ ਵੀ ਨਹੀਂ, ਉਹ ਬੀਬੀ ਨੇ ਇਹ ਵੀ ਦੱਸਿਆ, ਕਹਿੰਦੀ ਵੀ ਉਹ ਜਿਹੜੇ ਅੰਦਰ ਮੁੰਡੇ ਹੈਗੇ ਆ ਉਹਨਾਂ ਨੇ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਕਿਸੇ ਕੌਂਸਲੇਟ ਨੂੰ ਮਿਲਣ ਲਈ ਗੱਲਬਾਤ ਕੀਤੀ ਆ ਜਾਂ ਉਹ ਸਾਨੂੰ ਆ ਕੇ ਮਿਲੇ। ਅਤੇ ਕਾਫੀ ਜਿਹੜੀ ਪੋਜੀਸ਼ਨ ਆ ਜਿਹੜੀ ਬੁਰੀ ਹੈਗੀ ਆ। ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਅੱਜ ਕੱਲ੍ਹ ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ ਉਹ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਆ ਉਹਨੂੰ ਬਹੁਤ ਹੀ ਸਟ੍ਰਿਕਟਲੀ ਜਿਹੜੀ ਲਾਗੂ ਕਰ ਰਹੇ ਹੈਗੇ ਆ। ਕਿਵੇਂ ਬੱਚਿਆਂ ਨੂੰ ਲਾਗੂ ਕੀਤਾ ਗਿਆ ਆ। ਸੋ ਬਿਲਕੁਲ ਹਜੇ ਵੀ ਆਪਾਂ ਤਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਹਮੇਸ਼ਾ ਹੀ ਕਹਿੰਦੇ ਹਾਂ ਵੀ ਭਾਈ ਇੱਦਾਂ ਦਾ ਗਲਤ ਕੰਮ ਨਾ ਕਰੋ ਬਾਰਡਰ ਕ੍ਰਾਸ ਕਰਨ ਵਾਲਾ, ਅਤੇ ਇੰਨਾ ਈਜ਼ੀ ਕੰਮ ਨਹੀਂ ਹੈ ਜੋ ਪਹਿਲਾਂ ਹੁੰਦਾ ਸੀ ਜੀ। ਜੀ ਬਿਲਕੁਲ, ਆਪਣੀ ਜਾਨ ਨੂੰ ਵੀ ਤੁਸੀਂ ਜੋਖਮ ਚੁਕਾਉਂਦੇ ਹੋ ਅਤੇ ਬਾਅਦ ਦੇ ਵਿੱਚ ਆਖੇ ਵੀ ਨਹੀਂ ਪਤਾ ਵੀ ਜੇ ਤੁਸੀਂ ਇੱਧਰ ਨੂੰ ਆ ਵੀ ਜਾਂਦੇ ਆ ਵੀ ਪਤਾ ਨਹੀਂ ਉਹਨਾਂ ਨੇ ਵਾਪਸ ਘੱਲ ਦੇਣਾ ਜਾਂ ਕੀ ਕਰ ਦੇਣਾ। ਸੋ ਸਥਿਤੀ ਜਿਹੜੀ ਆ ਉਹ ਇੱਦਾਂ ਦੀ ਆ, ਅਤੇ ਵੈਸੇ ਕੋਈ ਵੀ ਗੈਰ ਕਾਨੂੰਨੀ ਕੰਮ ਕਰਨਾ ਜਿਹੜਾ ਆ ਉਹ ਠੀਕ ਨਹੀਂ ਹੁੰਦਾ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ।
ਇਹ ਇੱਕ ਪੋਜ਼ਿਟਿਵ ਨਿਊਜ਼ ਜਿਹੜੀ ਆ ਰਹੀ ਆ, ਇੱਕ ਸਟੂਡੈਂਟ ਜਿਹੜਾ ਆ ਦੇਖੋ ਉਸਦੀ ਡੈਡੀਕੇਸ਼ਨ ਸੀ, ਉਹਨੂੰ ਨਾ ਥੋੜ੍ਹਾ ਚਿਰ ਪਹਿਲੋਂ ਮੂਵਿੰਗ ਦੀ ਜੋਬ ਮਿਲੀ ਸੀ ਅਤੇ ਕਹਿੰਦੇ ਰਾਤ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਉਹਨੇ ਜਾਣਾ ਸੀ, ਪਰ ਰਸਤੇ 'ਚ ਉਹਦੀ ਜਿਹੜੀ ਗੱਡੀ ਆ ਉਹ ਖਰਾਬ ਹੋ ਗਈ। ਔਰ ਇਹਦੇ ਵਿੱਚ ਡੈਡੀਕੇਸ਼ਨ ਇੰਨੀ ਸੀਗੀ ਅਤੇ ਉਹ ਕਹਿੰਦੇ 4 ਘੰਟੇ ਲਗਾਤਾਰ ਚੱਲਦਾ ਰਿਹਾ ਵੀ ਮੈਂ ਸਵੇਰ ਤੱਕ ਕਿਸੇ ਨਾ ਕਿਸੇ ਤਰੀਕਾ ਜਿਹੜੇ ਕੰਮ ਦੇ ਉੱਤੇ ਪਹੁੰਚ ਜਾਵਾਂ। ਉਹਨੇ ਮੂਵਿੰਗ ਕੰਪਨੀ ਨਾਲ ਜੋਬ ਸ਼ੁਰੂ ਕੀਤੀ ਸੀ ਅਤੇ ਉਹਦੇ ਲਾਗੋਂ ਜਦੋਂ ਕਹਿੰਦੇ 4 ਘੰਟੇ ਹੋ ਗਏ ਸੀ ਉਹ ਮੁੰਡੇ ਨੂੰ ਜਿਹੜਾ ਆ ਤੁਰਦਿਆਂ ਅਤੇ ਪੁਲਿਸ ਵਾਲੇ ਜਦੋਂ ਉਹਦੇ ਲਾਗੋਂ ਲੰਘੇ ਤਾਂ ਉਹਨਾਂ ਦੇਖਿਆ ਵੀ ਇੰਨੀ ਦੇਰ ਰਾਤ ਨੂੰ, ਤਕਰੀਬਨ ਸਵੇਰੇ 4 ਵਜੇ ਦੀ ਗੱਲ ਆ, ਰਾਤ ਦੇ 12 ਵਜੇ ਦਾ ਤੁਰਿਆ ਹੋਇਆ ਸੀਗਾ ਜਿਹੜਾ ਉਹਦੀ ਗੱਡੀ ਖਰਾਬ ਹੋਣ ਤੋਂ ਬਾਅਦ 'ਚ, ਵੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉੱਥੇ ਪਹੁੰਚੇ ਅਤੇ ਪੁਲਿਸ ਵਾਲਿਆਂ ਨੇ ਜਦੋਂ ਦੇਖਿਆ ਵੀ ਤੂੰ ਭਾਈ ਕੀ ਕਰਦਾ, ਕਿੱਧਰ ਨੂੰ ਤੁਰਿਆ, ਤਾਂ ਉਹਨੇ ਆਪਣੀ ਜਿਹੜੀ ਸਟੋਰੀ ਸੁਣਾਈ ਅਤੇ ਪੁਲਿਸ ਵਾਲਿਆਂ ਨੂੰ ਉਹਨੇ ਰਾਈਡ ਦਿੱਤੀ। ਪੁਲਿਸ ਵਾਲਿਆਂ ਨੇ ਰਾਈਡ ਦੇ ਕੇ ਉਸਨੂੰ ਉੱਥੇ ਕੰਮ 'ਤੇ ਪਹੁੰਚਾਇਆ ਅਤੇ ਇਸ ਜਿਹੜਾ ਆ ਇਹ ਜਦੋਂ ਉੱਥੇ ਕੰਮ 'ਤੇ ਪਹੁੰਚਿਆ, ਉੱਥੇ ਜਿਹੜਾ ਕੰਪਨੀ ਦੇ ਵਿੱਚ ਜਦੋਂ ਪਹੁੰਚਿਆ ਵੀ ਡੈਡੀਕੇਸ਼ਨ ਉਹਦੀ ਦੇਖ ਕੇ ਜਿਹੜਾ ਕੰਪਨੀ ਦਾ CEO ਆ ਉਹ ਇੰਨਾ ਕੁ ਜ਼ਿਆਦਾ ਜਿਹੜਾ ਖੁਸ਼ ਹੋਇਆ, ਉਹਨੇ ਆਪਣੇ ਵੱਲੋਂ ਉਹਨੂੰ ਕਾਰ ਸਗੋਂ ਜਿਹੜੀ ਆ ਉਹ ਗਿਫਟ ਕਰ ਦਿੱਤੀ। ਇਹ ਐਲਬਾਮਾ ਦੇ ਵਿੱਚ ਕਾਲਜ ਦਾ ਜਿਹੜਾ ਵਿਦਿਆਰਥੀ ਵਾਲਟਰ ਕਾਰ ਜਿਹੜਾ ਆ ਉਸ ਦਾ ਨਾਮ ਜਿਹੜਾ ਉਹ ਦੱਸਿਆ ਜਾ ਰਿਹਾ ਆ। ਪੈਲਹੈਮ ਕਰਕੇ ਜਿਹੜੀ ਆ ਉਹਦੀ ਪਹਿਲੀ ਜੋਬ ਸੀਗੀ, ਬੈਲ ਹੌਪਸ ਕੰਪਨੀ ਦੇ ਵਿੱਚ ਜਿਹੜਾ ਉਹ ਕੰਮ ਕਰ ਰਿਹਾ ਸੀਗਾ। ਸੋ ਜਿਹੜਾ ਜੈਨੀ ਲੈਮੀ ਆ ਉਹਦੇ ਘਰੇ ਜਾ ਕੇ ਉਸਨੇ ਕਹਿੰਦੇ ਆ ਉਹ ਕੰਮ ਕਰਨਾ ਸੀਗਾ। ਸੋ ਬੈਲ ਹੌਪਸ ਦਾ CEO ਲੂਕ ਮਾਰਕਲਿਨ ਕਹਿੰਦਾ ਉਹ ਫਿਰ ਜਿਹੜਾ ਉਹਨੂੰ ਟੈਨਸੀ ਤੋਂ ਉਹ ਟੈਨਸੀ ਦੇ ਵਿੱਚ ਆ, ਮਾਲਕ ਜਿਹੜਾ ਰਹਿੰਦਾ ਆ, ਅਤੇ ਕਹਿੰਦੇ ਉਹਨੇ ਜਦੋਂ ਫੇਸਬੁੱਕ ਦੀ ਉਹ ਪੋਸਟ ਦੇਖੀ, ਵਾਇਰਲ ਹੋ ਗਈ ਉਹ ਸਾਰੀ ਗੱਲ, ਤਾਂ ਟੈਨਸੀ ਤੋਂ ਐਲਾਬਾਮਾ ਦੇ ਵਿੱਚ ਆਇਆ, ਅਗਲੇ ਦਿਨ ਉੱਥੇ ਪਹੁੰਚਿਆ ਅਤੇ ਉਹਦੀ ਇਸ ਮੁੰਡੇ ਦੀ ਡੈਡੀਕੇਸ਼ਨ ਦੇਖ ਕੇ ਉਹਨੇ ਜਿਹੜੀ ਆਪਣੀ 2014 ਦੀ ਜਿਹੜੀ ਫੋਰਡ ਐਸਕੇਪ ਪੁਰਾਣੀ ਕਾਰ ਆ ਉਹ ਉਸ ਨੂੰ ਦੇ ਦਿੱਤੀ। ਸੋ ਇੱਦਾਂ ਦੀਆਂ ਸਟੋਰੀਆਂ ਕਦੀ ਜਿਹੜੀਆਂ ਜਦੋਂ ਸੁਣਨ ਨੂੰ ਮਿਲਦੀਆਂ ਅਤੇ ਮਨ ਦੇ ਵਿੱਚ ਜਿਹੜਾ ਚਾਅ ਵੀ ਹੁੰਦਾ ਹੈ ਵੀ ਦੇਖੋ ਚੰਗੀ ਗੱਲ ਆ ਵੀ ਬੰਦਾ ਡੈਡੀਕੇਟਿਡ ਹੈਗਾ ਅਤੇ ਉਸਨੂੰ ਉਸਦਾ ਜਿਹੜਾ ਮਿਹਨਤ ਜਦੋਂ ਕਰਦਾ ਆ ਅਤੇ ਉਸਨੂੰ ਉਸਦਾ ਫਲ ਦੇ ਨਤੀਜੇ ਸਿੱਟੇ ਜਿਹੜੇ ਆ ਉਸ 'ਤੇ ਮਿਲਦੇ ਆ। ਬਹੁਤ ਚੰਗੀ ਗੱਲ ਆ। ਸੋ ਹਰ ਇੱਕ ਨੂੰ ਇਸ ਅਜਿਹੇ ਮਿਹਨਤੀ ਮੁੰਡੇ ਤੋਂ, ਅਜਿਹੀ ਡੈਡੀਕੇਸ਼ਨ ਜਿਹੜੀ ਵਾਲੀ ਗੱਲ ਤੋਂ ਹਰ ਇੱਕ ਨੂੰ ਸਬਕ ਲੈਣ ਦੀ ਜ਼ਰੂਰਤ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਕੈਨੇਡਾ ਦੇ ਵਿੱਚ ਸਟੂਡੈਂਟਸ ਦਾ ਮੁੱਦਾ ਜਿਹੜਾ ਕਾਫੀ ਗਰਮਾਇਆ ਹੀ ਹੈਗਾ ਆ ਕਾਫੀ ਲੰਮੇ ਸਮੇਂ ਤੋਂ। ਉੱਥੇ ਦੇ ਮੀਡੀਆ ਨੇ ਤਾਂ ਬਹੁਤ ਜ਼ਿਆਦਾ ਜਿਹੜੀਆਂ ਖਬਰਾਂ ਚੱਕੀਆਂ ਵੀ ਕਿਸ ਤਰ੍ਹਾਂ ਜਿਹੜੇ ਕਹਿੰਦੇ ਵੀ ਪਹਿਲਾਂ ਵਾਲੇ ਲੋਕ ਆਏ ਹੋਏ ਆ ਅਤੇ ਉਹ ਪਸੰਦ ਨਹੀਂ ਕਰ ਰਹੇ ਜਿਹੜੇ ਸਟੂਡੈਂਟਸ ਨੂੰ, ਅਤੇ ਸਟੂਡੈਂਟਸ ਨੇ ਵੀ ਕੁਛ ਕੁ ਸਟੂਡੈਂਟਸ ਨੇ ਜਿਹੜਾ ਕਾਫੀ ਗੰਦ ਵੀ ਪਾਇਆ ਹੋਇਆ ਆ, ਉੱਥੇ ਲੜਾਈਆਂ ਕਰਦੇ ਹੈਗੇ ਆ। ਅਤੇ ਜੋ ਪਹਿਲਾਂ ਦੇ ਲੋਕ ਆਏ ਹੈਗੇ ਆ ਉਹ ਕਹਿੰਦੇ ਭਈ ਜਿਹੜੀਆਂ ਸਾਡੀਆਂ ਜੋਬਸ ਆ ਉਹ ਲੈ ਰਹੇ ਹੈਗੇ ਆ, ਅਤੇ ਜਿਹੜੇ ਨਵੇਂ ਸਟੂਡੈਂਟਸ ਆ ਉਹਨਾਂ ਦੇ ਉਹ ਕੰਪਲੇਨ ਕਰਦੇ ਆ ਵੀ ਲੜਾਈ ਝਗੜਾ ਵੀ ਕਰਦੇ ਹੈਗੇ ਆ। ਪਿੱਛੇ ਜੇ ਕਾਫੀ ਜਿਹੜੀਆਂ ਲੜਾਈਆਂ ਆ ਉਹ ਨਿਊਜ਼ ਦੇ ਵਿੱਚ ਆਈਆਂ ਸੀ, ਅਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਉੱਥੇ ਦਾ ਮੀਡੀਆ ਆ ਉਹ ਵੀ ਸਟੂਡੈਂਟਸ ਦੇ ਉਲਟ ਹੋਇਆ ਸੀ, ਖਾਸ ਕਰਕੇ ਪੰਜਾਬੀ ਮੀਡੀਆ। ਅਤੇ ਹੁਣ ਇੱਕ ਖਬਰ ਆ ਰਹੀ ਕਹਿੰਦੇ ਵੀ ਕੱਲ੍ਹ ਫੇਰ ਉੱਥੇ ਇੱਕ ਲੜਾਈ ਹੋਈ, ਉਸ ਲੜਾਈ ਦੇ ਵਿੱਚ ਜਿਹੜਾ ਇੱਕ ਸਟੂਡੈਂਟ ਆ ਉਹ ਮਾਰਿਆ ਗਿਆ, ਉਹਦੀ ਡੈਥ ਹੋ ਗਈ, ਜੋ ਕਿ ਬੜੀ ਮਾੜੀ ਗੱਲ ਹੈਗੀ ਆ। ਇਹਦੀ ਹਜੇ ਡਿਟੇਲ ਪੂਰੀ ਨਹੀਂ ਆਈ, ਇੱਕ ਸ਼ਾਰਟ ਹੀ ਨਿਊਜ਼ ਆਈ ਸੀ ਭਈ ਉੱਥੇ ਬਰੈਂਪਟਨ ਦੇ ਵਿੱਚ ਕੱਲ੍ਹ ਜਿਹੜੇ ਸਟੂਡੈਂਟ ਪੜ੍ਹਨ ਆਉਂਦੇ ਆ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਅਤੇ ਇੱਕ ਜਿਹੜਾ ਮੁੰਡਾ ਆ ਉਹਦੀ ਉੱਥੇ ਹੀ ਜਿਹੜੀ ਡੈਥ ਹੋ ਗਈ। ਬਹੁਤ ਜਿਹੜੀ ਇੱਕ ਮਾੜੀ ਗੱਲ ਆ ਅਤੇ ਅਫਸੋਸ ਵਾਲੀ ਜਿਹੜੀ ਗੱਲ ਆ ਵੀ ਇੱਦਾਂ ਹੋ ਰਿਹਾ ਆ। ਦੇਖੋ ਜਾਨ ਹਰ ਇੱਕ ਦੀ ਜਿਹੜੀ ਆ ਉਹ ਬਰਾਬਰ ਆ, ਉਹ ਪਿਆਰੀ ਆ। ਸੋ ਹਰ ਇੱਕ ਨੂੰ ਜਿਹੜਾ ਆ ਉਹ ਚਾਹੀਦਾ ਆ ਵੀ ਜਿਹੜੇ ਜੇ ਕੰਮ ਜਿਹੜਾ ਕੋਈ ਵੀ ਜਿਹੜਾ ਨਾ ਕਰੇ। ਦੇਖੋ ਜਿਹੜੇ ਸ਼ਰਾਰਤੀ ਆ ਅਤੇ ਜਿਹੜੇ ਕੁਛ ਮਾੜੇ ਆਂਡੇ ਹੁੰਦੇ ਆ ਉਹ ਹਰ ਇੱਕ ਕਮਿਊਨਿਟੀ ਦੇ ਵਿੱਚ, ਹਰ ਇੱਕ ਭਾਈਚਾਰੇ ਦੇ ਵਿੱਚ ਜਿਹੜੇ ਹੁੰਦੇ ਆ। ਸੋ ਉਹ ਇੱਕ ਰਿਪਰਜੈਂਟੇਸ਼ਨ, ਉਹ ਇੱਕ ਸਟੀਰੀਓਟਾਈਪ ਜਿਹੜੇ ਆ ਉਹ ਨਹੀਂ ਬਣਨੇ ਚਾਹੀਦੇ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਕਨੈਟੀਕਟ ਤੋਂ ਬੜੀ ਇੱਕ ਵਧੀਆ ਖਬਰ ਜਿਹੜੀ ਆ ਰਹੀ ਹੈ। ਕਨੈਟੀਕਟ ਦੀ ਜਿਹੜੀ ਅਸੈਂਬਲੀ ਆ ਉਹਨਾਂ ਨੇ ਜਿਹੜੇ ਬੀਤੇ ਦਿਨੀ ਆ ਇੱਕ ਰੈਜ਼ੋਲੂਸ਼ਨ ਜਿਹੜਾ ਪਾਸ ਕੀਤਾ ਆ 1984 ਦਾ ਜਿਹੜੇ ਸਿੱਖ ਜੈਨੋਸਾਈਡ ਨੂੰ। ਕਹਿੰਦਾ ਇਕੱਲਾ ਇਹ ਅਸੈਂਬਲੀ ਦੇ ਵਿੱਚ ਜਿਹੜਾ ਸਿੱਖ ਜੈਨੋਸਾਈਡ ਪਾਸ ਨਹੀਂ ਹੋਇਆ, ਬਲਕਿ ਉਹਦੇ ਵਿੱਚ ਟਾਈਟਲ ਸੀਗਾ ਉੱਥੇ ਦਾ ਪਬਲਿਕ ਐਕਟ ਨੰਬਰ 18/60, ਉਹਦਾ ਟਾਈਟਲ ਸੀ ਰੈਕੋਗਨਾਈਜ਼ਿੰਗ ਐਂਟੀ ਸਿੱਖ ਵਾਇਲੈਂਸ ਬਾਈ ਇੰਡੀਅਨ ਗਵਰਨਮੈਂਟ ਇਨ ਨਵੰਬਰ 1984 ਐਜ਼ ਸਿੱਖ ਜੈਨੋਸਾਈਡ। ਸੋ ਇਹ ਰੈਜ਼ੋਲੂਸ਼ਨ ਕਹਿ ਰਹੀ ਆ ਵੀ ਇਹ ਇੰਡੀਅਨ ਸਰਕਾਰ ਦੀ ਜਿਹੜੀ ਇਸ ਦੇ ਵਿੱਚ
ਭਾਈਵਾਲੀ ਸੀਗੀ ਜਿਹੜੀ ਆ ਨਵੰਬਰ ਦੇ ਵਿੱਚ ਸਿੱਖਾਂ ਦਾ ਘਾਣ ਕੀਤਾ ਗਿਆ ਸੀਗਾ। ਸੋ ਇਹ ਜਿਹੜੇ ਕਹਿੰਦੇ ਆ ਵੀ ਸੈਨੇਟ ਤੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਤੇ ਜਨਰਲ ਅਸੈਂਬਲੀ ਦੇ ਵਿੱਚ ਸਟੇਟ ਆਫ ਕਨੈਟੀਕਟ ਦੇ ਵਿੱਚ ਇਸ ਮਤੇ ਨੂੰ ਜਿਹੜੀ ਆ ਪ੍ਰਵਾਨਗੀ ਮਿਲੀ ਆ। ਜੀ ਸੋ ਬਿਲਕੁਲ, ਖਾਸ ਕਰਕੇ ਜਿਹੜੇ ਉੱਥੇ ਦੇ ਲੋਕਲ ਸਿੱਖ ਆ ਉਹ ਇਹ ਵਧਾਈ ਦੇ ਪਾਤਰ ਆ, ਜਿਨ੍ਹਾਂ ਨੇ ਅੱਗੇ ਹੋ ਕੇ ਜਿਹੜਾ ਇਹ ਜਿਹੜੇ ਇੱਥੇ ਦੇ ਜਿੰਨੇ ਵੀ ਪੋਲੀਟੀਕਲ ਲੀਡਰਸ ਆ ਉਹਨਾਂ ਨੂੰ ਆਪਣਾ ਜਿਹੜਾ ਦੁੱਖ ਦੱਸਿਆ ਅਤੇ ਉਹਨਾਂ ਨੇ ਜਿਹੜਾ ਇਸ ਦੁੱਖ ਦੇ ਵਿੱਚ ਉਹ ਆਪਣੀ ਭਾਈਵਾਲੀ ਵੀ ਜਿਹੜੀ ਸਾਂਝੀ ਕੀਤੀ ਹੈਗੀ ਆ ਅਤੇ ਉਸ ਜ਼ਾਲਮ ਸਰਕਾਰ ਨੂੰ ਵੀ ਐਕਸਪੋਜ਼ ਕੀਤਾ ਜਿਨ੍ਹਾਂ ਨੇ ਜਿਹੜੇ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਇਨੋਸੈਂਟ ਜਿਹੜੇ ਲੋਕ ਸੀਗੇ ਸੜਕਾਂ ਦੇ ਉੱਤੇ ਟਾਇਰ ਪਾ ਪਾ ਕੇ ਅਤੇ ਜਿਹੜੇ ਗੋਲੀਆਂ ਦੇ ਨਾਲ ਮਾਰ ਦਿੱਤੇ। ਜੀ ਇਸ ਤੋਂ ਪਹਿਲਾਂ ਅਪ੍ਰੈਲ 2017 ਦੇ ਵਿੱਚ ontario ਅਸੈਂਬਲੀ ਦੇ ਵਿੱਚ ਵੀ ਅਜਿਹਾ ਹੀ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਸੀ ਜਿੱਥੇ ਦੇ ਜਿਹੜੇ MPP ਜਿਹੜੇ ਹਰਿੰਦਰ ਮੱਲੀ ਆ ਉਹਨਾਂ ਨੇ ਲਿਆਂਦਾ ਸੀਗਾ ਵੀ ਜਿਹੜਾ ਨਵੰਬਰ 1984 ਆ ਉਹ ਜਿਹੜੀ ਐਂਟੀ ਸਿੱਖ ਵਾਇਲੈਂਸ ਜਿਹੜੀ ਹੋਈ ਸੀ ਉਹ ਜੈਨੋਸਾਈਡ ਆ। ਅਤੇ ਜਿਹੜੇ ਪੂਰੇ ਭਾਰਤ ਦੇ ਵਿੱਚ ਇੱਕੋ ਹੀ ਅਸੈਂਬਲੀ ਆ ਦਿੱਲੀ ਦੀ ਜਿੱਥੇ ਜਿਹੜੀ ਨਵੰਬਰ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀਗਾ ਉੱਥੇ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕਰਕੇ ਉਸ ਨੂੰ ਸਿੱਖ ਜੈਨੋਸਾਈਡ ਦਾ ਜਿਹੜਾ ਆ ਉਹ ਨਾਮ ਦਿੱਤਾ ਸੀ। ਉਹ 30 ਜੂਨ 2015 ਦੇ ਵਿੱਚ ਜਿਹੜੇ ਪੱਤਰਕਾਰ ਜਰਨੈਲ ਸਿੰਘ ਆ ਉਹਨਾਂ ਨੇ ਉਹ ਰੈਜ਼ੋਲੂਸ਼ਨ ਜਿਹੜਾ ਲਿਆਂਦਾ ਸੀਗਾ। ਇਸ ਤੋਂ ਇਲਾਵਾ ਹੋਰ ਅਮਰੀਕਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਆ ਸਿਟੀਜ਼ ਦੇ ਵਿੱਚ ਇੱਦਾਂ ਦੇ ਰੈਜ਼ੋਲੂਸ਼ਨ ਜਿਹੜੇ ਆ ਉਹ ਪਾਸ ਹੋਏ ਨੇ, ਪਰ ਸਟੇਟ ਪੱਧਰ ਦੇ ਉੱਤੇ ਜਿਹੜੇ ਰੈਜ਼ੋਲੂਸ਼ਨ ਪਾਸ ਹੋਣ ਦੇ ਵਿੱਚ ਇਹ ਪਹਿਲ ਕਦਮੀ ਜਿਹੜੀ ਹੈਗੀ ਆ ਅਤੇ ਇੱਕ ਚੰਗੀ ਗੱਲ ਆ ਕਿਉਂਕਿ ਸਭ ਨੂੰ ਯਾਦ ਹੋਊਗਾ ਵੀ ਜਿਹੜਾ ਹੁਣ ਮੌਕੇ ਦਾ ਜਿਹੜਾ ਹੋਮ ਮਿਨਿਸਟਰ ਰਾਜਨਾਥ ਆ ਉਹਨੇ ਵੀ ਜੈਨੋਸਾਈਡ ਦੀ ਸ਼ਬਦ ਦੀ ਜਿਹੜੀ ਆ ਉਹ ਵਰਤੋਂ ਉਹ ਜਿਹੜੇ ਆ ਹੋਇਆ ਸੀਗਾ ਨਵੰਬਰ 84 ਦੇ ਵਿੱਚ ਜਿਹੜਾ ਕਤਲੇਆਮ ਸੀ ਉਸ ਦੇ ਵਿੱਚ ਇੱਕ ਪਬਲਿਕ ਈਵੈਂਟ ਦੇ ਵਿੱਚ ਵਰਤਿਆ ਸੀਗਾ। ਜੀ ਅਤੇ ਇਸ ਸੰਬੰਧ ਦੇ ਵਿੱਚ ਜੇ ਸਿੱਖ ਜੈਨੋਸਾਈਡ ਦੀ ਗੱਲ ਕਰਦੇ ਜਾਈਏ ਤਾਂ ਜਿਹੜੇ ਹਰਵਿੰਦਰ ਸਿੰਘ ਫੂਲਕਾ ਹੈਗੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਉਹਨਾਂ ਨੇ ਇੰਡੀਆ ਦੀ ਜਿਹੜੀ ਗਵਰਨਮੈਂਟ ਆ ਇੰਡੀਆ ਦੀ ਪਾਰਲੀਮੈਂਟ ਆ ਉਹਨਾਂ ਨੂੰ ਵੀ ਕਿਹਾ ਵੀ ਜਿਹੜਾ ਨਵੰਬਰ 1 ਆ ਉਹਨੂੰ ਸਿੱਖ ਜੈਨੋਸਾਈਡ ਡੇ ਜਿਹੜਾ ਆ ਡਿਕਲੇਅਰ ਕਰਨਾ ਚਾਹੀਦਾ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਦੇਖੋ ਹੋਰ ਕਿੰਨੀਆਂ ਕੁ ਸਿੱਖ ਔਰਗਨਾਈਜੇਸ਼ਨ ਜਿਹੜੀਆਂ ਉਹਨਾਂ ਦਾ ਸਾਥ ਦਿੰਦੀਆਂ ਆ, ਪਰ ਇੱਕ ਪੁਆਇੰਟ ਜ਼ਰੂਰ ਆ ਵੀ ਘੱਟੋ ਘੱਟ ਜਿਹੜੇ ਬਾਹਰਲੇ ਮੁਲਕਾਂ 'ਚ ਵੱਸਦੇ ਪੰਜਾਬੀ ਹੈਗੇ ਆ ਉਹਨਾਂ ਨੂੰ ਇਸ ਇਸ਼ੂ ਦੇ ਉੱਤੇ ਆਪਣੀਆਂ ਜਿਹੜੀਆਂ ਲੋਕਲ ਗਵਰਨਮੈਂਟਸ ਹੈਗੀਆਂ ਉਹਨਾਂ ਦੇ ਨਾਲ ਗੱਲ ਕਰਕੇ ਇਹ ਜਿਹੜਾ ਡੇ ਜੇ ਡਿਕਲੇਅਰ ਹੋਵੇ ਤਾਂ ਇੱਕ ਤਰ੍ਹਾਂ ਨਾਲ ਹਿਸਟੋਰੀਕਲ ਪੁਆਇੰਟ ਇਹ ਬਣੇਗਾ ਹਿਸਟਰੀ ਦੇ ਵਿੱਚ। ਜੀ ਜੀ ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਹਿਊਸਟਨ ਤੋਂ ਇੱਕ ਬੰਦਾ ਆ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਆ, ਗ੍ਰਿਫਤਾਰ ਕੀਤਾ ਆ। ਅਧਿਕਾਰੀਆਂ ਦੇ ਮੁਤਾਬਕ 46 ਸਾਲਾ ਹੋਜ਼ੇ ਗਿਲਬਰਟੋ ਰੋਡਰੀਗਜ਼ ਉਸ ਨੂੰ ਮੰਗਲਵਾਰ ਨੂੰ ਜਿਹੜਾ ਅੱਜ ਤੜਕੇ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਇਸ ਦੇ ਸੀਰੀਅਲ ਕਿਲਰ ਹੋਣ ਦੇ ਜਿਹੜੇ ਆ ਉਹ ਅੰਦੇਸ਼ੇ ਹੈਗੇ ਆ। ਇਸ ਦੇ ਉੱਤੇ ਜਿਹੜੇ ਆ ਕਈ ਜਿਹੜੇ ਆ ਕਤਲਾਂ ਦੇ ਜਿਹੜੇ ਇਲਜ਼ਾਮ ਆ ਉਹ ਇਸ ਹਿਸਾਬ ਦੇ ਨਾਲ ਲੱਗ ਰਹੇ ਆ ਅਤੇ ਕਹਿੰਦੇ ਇਹ ਗੱਡੀ ਦੇ ਵਿੱਚ ਭੱਜਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਸੀ, ਪਰ ਪੁਲਿਸ ਨੇ ਜਲਦੀ ਹੀ ਗੋਂਜ਼ਾਲੇਸ ਨੂੰ ਜਿਹੜਾ ਆ ਉਹ ਗਿਲਬਰਟੋ ਰੋਡਰੀਗਜ਼ ਨੂੰ ਗ੍ਰਿਫਤਾਰ ਆ ਉਹ ਕਰ ਲਿਆ ਸੀ। ਉੱਥੋਂ ਦੇ ਜਿਹੜੇ ਹੈਰਿਸ ਕਾਊਂਟੀ ਸ਼ੈਰਿਫ ਐਡ ਗੋਂਜ਼ਾਲੇਸ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ। ਕਹਿੰਦੇ ਬੀਤੇ ਸ਼ੁੱਕਰਵਾਰ ਤੋਂ 3 ਜਿਹੜੇ ਕਤਲਾਂ ਦੇ ਵਿੱਚ ਇਹ ਲੜੀਂਦਾ ਦੱਸਿਆ ਜਾਂਦਾ ਸੀਗਾ ਅਤੇ ਕਹਿੰਦੇ ਵੀ ਇਹ ਪੋਸੀਬਲੀ ਸੀਰੀਅਲ ਕਿਲਰ ਵੀ ਹੋ ਸਕਦਾ ਸੀ। ਜੀ ਬਿਲਕੁਲ। ਸੋ ਆਪਾਂ ਇੱਕ ਲੈਂਦੇ ਹਾਂ ਨਿੱਕੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਲੋਕਲ ਖਬਰਾਂ ਹੈਗੀਆਂ ਉਹ ਤੁਹਾਡੇ ਸ਼ਹਿਰਾਂ ਦੀਆਂ ਜਿੰਨੀਆਂ ਕਿ ਇੰਪੋਰਟੈਂਟ ਉਹ ਜ਼ਰੂਰ ਸਾਂਝੀਆਂ ਕਰਾਂਗੇ। ਸੋ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ।
ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਸ 10604 ਈਸਟ ਮਾਊਂਟੇਨ ਵਿਊ ਸੈਲਮਾ ਬਲੇਰੋ ਦੇ ਪਿੱਛੇ ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਰਾਮਗੜੀਆ ਪਰਿਵਾਰ ਦਾ 31 ਸਾਲਾ ਲੜਕਾ ਜਿਸ ਨੇ ਬੈਚਲਰ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਲੜਕੇ ਦਾ ਆਪਣਾ ਕੰਸਟਰਕਸ਼ਨ ਦਾ ਕੰਮ ਵੀ ਹੈ। ਲੜਕਾ ਤਲਾਕਸ਼ੁਦਾ ਹੈ। ਇਸ ਪਰਿਵਾਰ ਨੂੰ ਅਮਰੀਕਾ ਰਹਿੰਦੇ ਪਰਿਵਾਰ ਦੀ ਲੜਕੀ ਦੀ ਜ਼ਰੂਰਤ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5106956674 510-695-6674। 25 ਸਾਲਾ ਵੈਸ਼ਨੂ ਲੜਕਾ ਜਿਸ ਦਾ ਕੱਦ 5 ਫੁੱਟ 9 ਇੰਚ ਹੈ। ਲੜਕਾ ਅਮਰੀਕਾ ਦੇ ਵਿੱਚ F1 ਵੀਜ਼ੇ ਤੇ ਹੈ ਅਤੇ ਬਿਜ਼ਨਸ ਇਨ ਕਮਿਊਨੀਕੇਸ਼ਨ ਦੀ ਪੜ੍ਹਾਈ ਵੀ ਕਰ ਰਿਹਾ ਹੈ ਅਤੇ ਪਾਰਟ ਟਾਈਮ ਜੌਬ ਵੀ ਕਰਦਾ ਹੈ। ਇਸ ਪਰਿਵਾਰ ਨੂੰ ਚੰਗੀ ਪੜ੍ਹੀ ਲਿਖੀ ਅਮਰੀਕਨ ਸਿਟੀਜ਼ਨ ਲੜਕੀ ਦੀ ਜ਼ਰੂਰਤ ਹੈ ਅਤੇ ਇਹਨਾਂ ਨੂੰ ਕੋਈ ਵੀ ਜਾਤੀ ਬੰਧਨ ਨਹੀਂ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9166407116 916-640-7116। ਜੱਟ ਸਿੱਖ ਪਰਿਵਾਰ ਦਾ 25 ਸਾਲਾ ਲੜਕਾ ਜਿਸ ਦਾ ਕੱਦ 5 ਫੁੱਟ 9 ਇੰਚ ਹੈ। ਲੜਕੇ ਨੇ ਬੈਚਲਰ ਇਨ ਫਾਈਨੈਂਸ ਦੀ ਪੜ੍ਹਾਈ ਕੀਤੀ ਹੋਈ ਹੈ। ਲੜਕਾ ਅਮਰੀਕਾ ਦਾ ਬੌਰਨ ਹੈ ਅਤੇ ਇਸ ਵਕਤ ਚੰਗੀ ਜੌਬ ਵੀ ਕਰ ਰਿਹਾ ਹੈ। ਇਸ ਪਰਿਵਾਰ ਨੂੰ ਚੰਗੀ ਪੜ੍ਹੀ ਲਿਖੀ ਅਮਰੀਕਨ ਸਿਟੀਜ਼ਨ ਜਾਂ ਫਿਰ ਗ੍ਰੀਨ ਕਾਰਡ ਹੋਲਡਰ ਲੜਕੀ ਚਾਹੀਦੀ ਹੈ। ਇੰਡੀਆ ਰਹਿੰਦੇ ਚੰਗੇ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 6614310385 661-431-0385। ਐਕਸਪ੍ਰੈਸ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਨਾਰਥ ਆਫ ਸਟਾਕਟਨ ਦੇ 200 ਮਾਈਲ ਰੇਡੀਅਸ ਦੇ ਵਿੱਚ ਹਨ ਅਤੇ ਇਹਨਾਂ ਦੇ ਲੌਂਗ ਰੂਟ ਦੇ ਲੋਡ ਸਟਾਕਟਨ ਤੋਂ ਐਰੀਜ਼ੋਨਾ ਦੇ ਹਨ। 50% ਲੋਡ ਹੁੱਕ ਐਂਡ ਡ੍ਰੌਪ ਦੇ ਹਨ। 75% ਲੋਡ ਕੰਟੇਨਰ ਵਾਲੇ ਹਨ। ਡਰਾਈਵਰਸ ਨੂੰ 50 ਸੈਂਟ ਪਰ ਮਾਈਲ ਮਿਲਣਗੇ। ਲੋਕਲ ਚਲਾਉਣ ਵਾਲੇ ਰੋਜ਼ਾਨਾ $250 ਤੋਂ $300 ਕਮਾ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ 530-419-4543 530-419-4543। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਆਪਾਂ ਅਗਲੀਆਂ ਖਬਰਾਂ ਵੱਲ ਚੱਲੀਏ। ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ। ਅੱਜ ਕੱਲ੍ਹ ਤੁਸੀਂ ਵੀ ਦੇਖਿਆ ਹੋਊਗਾ ਵੀ ਬਹੁਤ ਸਾਰੇ ਜਿਹੜੇ ਸਦਾਈ ਕਿਸਮ ਦੇ ਲੋਕ ਹੈਗੇ ਆ ਉਹ ਸਾਈਡ ਸ਼ੋਜ਼ ਕਾਰਾਂ ਦਾ ਕਰਦੇ ਹੈਗੇ ਆ। ਕਦੇ ਹਾਈਵੇ ਦੇ ਵਿੱਚ ਕਾਰ ਨੂੰ ਜਿੱਦਾਂ 4 ਚੁਫੇਰੇ ਘੁਮਾਉਣ ਲੱਗ ਪੈਂਦੇ ਆ। ਕਦੇ ਤੁਹਾਡੇ ਲੋਕਲ ਜਿੱਥੇ ਲਾਈਟ ਹੁੰਦੀ ਆ 4 ਵੇ ਜਿਹੜਾ ਹੁੰਦਾ ਸਟਾਪ ਉੱਥੇ ਘੁਮਾਉਣ ਲੱਗ ਪੈਂਦੇ ਆ। ਤੁਸੀਂ ਸਕਿਡ ਮਾਰਕਸ ਜਿਹੜੇ ਆ ਉਹ ਦੇਖ ਸਕਦੇ ਆ। ਸੋ ਜਦੋਂ ਵੀ ਤੁਸੀਂ ਕਾਰ ਡਰਾਈਵ ਕਰਕੇ ਜਾਂਦੇ ਬੜੇ ਧਿਆਨ ਨਾਲ ਦੇਖਿਆ ਕਰੋ ਵੀ ਕੋਈ ਇੱਦਾਂ ਦਾ ਕਮਲਾ ਤਾਂ ਨਹੀਂ ਕੋਈ ਗਲਤ ਕੰਮ ਕਰ ਰਿਹਾ। ਅਤੇ ਇੱਦਾਂ ਹੀ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਭਈ ਪਿਛਲੇ ਵੀਕਐਂਡ ਜਿਹੜਾ ਆ ਉਹ ਸਾਈਡ ਸ਼ੋਅ ਕੀਤਾ। ਕੁਛ ਕੁ ਜਿਹੜੇ ਯੰਗ ਟੀਨੇਜਰ ਬॉय ਆ ਉਹ ਕਰਦੇ ਹੈਗੇ ਆ ਨਾਰਥ ਲੂਪ ਬੁਲੇਵਰਡ ਅਤੇ ਐਲਬਰਟਾ ਰੋਡ ਐਮਹਰਸਟ ਸਟਰੀਟ ਦੇ ਉੱਤੇ, ਸਕਾਈ ਕ੍ਰੀਕ ਡਰਾਈਵ ਤੇ ਮੀਡੋ ਵਿਊ ਰੋਡ ਦੇ ਉੱਤੇ। ਅਤੇ ਉਹ ਤੋਂ ਬਾਅਦ ਕਿਉਂਕਿ ਕੈਮਰੇ ਸਾਰੇ ਲੱਗੇ ਹੋਏ ਸੀ ਫਿਰ CHP ਵਾਲਿਆਂ ਨੇ 10 ਦੇ ਕਰੀਬ ਜਿਹੜੀਆਂ ਕਾਰਾਂ ਆ ਉਹ ਇੰਪਾਊਂਡ ਕਰ ਲਈਆਂ ਹੈਗੀਆਂ ਉਹਨਾਂ ਦੀਆਂ। ਜੀ ਬਿਲਕੁਲ ਇਹ ਬਹੁਤ ਮੂਰਖਤਾ ਵਾਲੀ ਜਿਹੜੀ ਆ ਸਿਰੇ ਦੀ ਮੂਰਖਤਾ ਵਾਲੀ ਜਿਹੜੀ ਇਹ ਗੱਲ ਆ।
ਹਾਈਵੇ ਦੇ ਉੱਤੇ ਕਰਨਾ ਹੋਵੇ, ਸਾਰੇ ਹਾਈਵੇ ਤੇ ਕਾਰਾਂ ਰੁਕੀਆਂ, ਜੇ ਕੋਈ ਕਿੰਨੇ ਐਕਸੀਡੈਂਟ ਹੋ ਸਕਦੇ ਆ, ਐਕਸੀਡੈਂਟ ਹੋ ਸਕਦਾ, ਕੋਈ ਐਮਰਜੈਂਸੀ ਦੇ ਵਿੱਚ ਹੋ ਸਕਦਾ ਆ ਵੀ ਇੰਨੇ ਪਤਾ ਨਹੀਂ ਮੱਤ ਇਹਨਾਂ ਨੂੰ ਕਦੋਂ ਜਿਹੜੀ ਆ ਉਹ ਆਊਗੀ। ਸੋ ਇਹ ਚੀਜ਼ਾਂ ਬਹੁਤ ਜਿਹੜੀਆਂ ਧਿਆਨ ਦੇਣ ਵਾਲੀਆਂ, ਅਤੇ ਇਹ ਵੀ ਮੇਕ ਸ਼ੋਰ ਕਰਨਾ ਚਾਹੀਦਾ ਵੀ ਤੁਹਾਡੇ ਨਿਆਣੇ ਨਾ ਕਿਤੇ ਇਹੋ ਜਿਹੇ ਕੰਮਾਂ ਦੇ ਵਿੱਚ ਜਿਹੜੇ ਉਹ ਲੱਗੇ ਹੋਣ। ਕਈਆਂ ਨੂੰ ਜਿਹੜਾ ਡੈਫੀਨੇਟਲੀ ਸ਼ੌਂਕ ਹੁੰਦਾ ਹੈ ਕਾਰਾਂ ਭਜਾਉਣ ਦਾ, ਇਹ ਉਹ ਸਾਰਾ ਕੁਛ ਉਹ ਕਰਦੇ ਨੇ, ਪਰ ਭਾਈ ਟਰੈਕ 'ਤੇ ਜਾ ਕੇ ਤੁਸੀਂ ਆਪਣੇ ਚਾਅ ਜਿਹੜੇ ਉਹ ਪੂਰੇ ਕਰੋ, ਪੇ ਕਰੋ, ਉੱਥੇ ਟਰੈਕ 'ਤੇ ਤੇਜ਼ ਚਲਾ ਲਓ, ਤੁਸੀਂ ਬਣ ਜਾਓ ਜਿਹੜੇ ਆ ਰੈਲੀ ਦੇ ਡਰਾਈਵਰ ਅਤੇ ਉਹ ਜਿਹੜੇ ਰੇਸ ਕਾਰਾਂ ਦੇ ਡਰਾਈਵਰ। ਐਵੇਂ ਲੋਕਾਂ ਨੂੰ ਕਿਉਂ ਜਿਹੜਾ ਤੰਗ ਪਰੇਸ਼ਾਨ ਕਰਦੇ ਹੋ। ਕਿੰਨੀ ਇਹਦੀ ਵੀਡੀਓਜ਼ ਆਉਂਦੀਆਂ ਇੱਦਾਂ ਸਾਈਡ ਸ਼ੋਅ ਕਰਦਾ ਕੋਈ ਬੰਦਾ ਜਿਹੜਾ ਆ ਉਹਦੇ ਵਿੱਚ ਵੱਜਦਾ ਆ, ਕਿਸੇ ਦੀ ਮੌਤ ਵੀ ਹੋ ਜਾਂਦੀ ਆ, ਸੱਟਾਂ ਪਿੱਟਾਂ ਲੱਗ ਜਾਂਦੀਆਂ ਆ, ਬਾਅਦ 'ਚ ਜਿਹੀ ਜਿਹੜੀ ਕਰਤੂਤ ਕਰਦੇ ਆ, ਪਤਾ ਨਹੀਂ ਉਹ ਪਤਾ ਨਹੀਂ ਕਿਹੜਾ ਉਹਨਾਂ ਨੂੰ ਐਡਰੇਨਲਿਨ ਰਸ਼ ਜਿਹੜਾ ਉਹ ਜਿਹੜਾ ਮਿਲਦਾ ਹੀ ਮਿਲਦਾ ਆ, ਅਤੇ ਉਹਦੇ ਕਰਕੇ ਬਾਅਦ ਸਾਰੀ ਉਮਰ ਦੇ ਵਿੱਚ ਫਿਰ ਦਾਗ ਵੀ ਲਵਾ ਕੇ ਬੈਠੇ ਰਹਿੰਦੇ ਆ, ਫਿਰ ਨਾ ਨੌਕਰੀ ਮਿਲਣੀ ਨਾ ਕੁਛ, ਫਿਰ ਵੇਖੋ ਤਾਂ ਠਾਂ। ਸੋ ਕਿਉਂ ਘਰਦਿਆਂ ਨੂੰ ਵੀ ਜਿਹੜਾ ਪਰੇਸ਼ਾਨ ਕਰਨਾ। ਸੋ ਜੇ ਤੁਹਾਨੂੰ ਇੱਦਾਂ ਕਿਤੇ ਲੱਗਦਾ ਹੁੰਦਾ, ਲੱਭ ਰਿਹਾ ਹੁੰਦਾ, ਰਿਪੋਰਟ ਜਿਹੜਾ ਜ਼ਰੂਰ ਕਰ ਦਿਆ ਕਰੋ ਜੀ। ਸੋ ਇਸੇ ਤਰ੍ਹਾਂ ਅਗਲੀ ਖਬਰ ਵੱਲ ਜਾਈਏ। ਖਾਸ ਕਰਕੇ ਕਹਿੰਦੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ 2 ਦਿਨਾਂ ਦੇ ਵਿੱਚ ਟਿਊਜ਼ਡੇ ਅਤੇ ਵੈਡਨਸਡੇ ਬਹੁਤ ਹੀਟ ਵੇਵ ਚੱਲ ਰਹੀ ਹੈਗੀ ਆ। ਐਡਵਾਈਜ਼ਰੀ ਵੀ ਕਈ ਵਾਰ ਪੈਸੀਫਿਕ ਗੈਸ ਇਲੈਕਟ੍ਰੀਕਲ ਨੂੰ ਹੈਗੀ ਆ। ਸਾਡੇ ਆਫਿਸ ਵੀ ਆਈ ਸੀ ਵੀ ਜਿਹੜੇ ਦੁਪਹਿਰ ਨੂੰ 2 ਤੋਂ 6 ਵਜੇ ਤੱਕ ਜਿਹੜੀ ਆ ਤੁਸੀਂ ਏਸੀਜ਼ ਜਾਂ ਬਿਜਲੀ ਜਿਹੜੀ ਆ ਉਹ ਘੱਟ ਯੂਜ਼ ਕਰੋ। ਅਤੇ ਕਹਿੰਦੇ ਸੈਕਰਾਮੈਂਟੋ ਦੇ ਵਿੱਚ ਏਰੀਏ ਦੇ ਲਾਗੇ ਚੀਕੋ ਟਾਊਨ ਦੇ ਵਿੱਚ 110 ਡਿਗਰੀ ਟੈਂਪਰੇਚਰ ਪਹੁੰਚਣ ਦੀ ਆਸ ਹੈਗੀ ਆ ਇਸ ਹਫ਼ਤੇ, ਅਤੇ ਰੈਡਿੰਗ ਦੇ ਵਿੱਚ 112 ਡਿਗਰੀ। ਸੋ ਕਾਫੀ ਹਾਈ ਟੈਂਪਰੇਚਰ ਜਿਹੜਾ ਹੋਣਾ ਹੈਗਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਜਿਹੜੇ ਕੰਮ ਕਰਦੇ ਉਹਨਾਂ ਨੂੰ ਤਾਂ ਜਾਣਾ ਹੀ ਪੈਣਾ ਆ, ਬਾਕੀ ਘਰਾਂ ਦੇ ਵਿੱਚ ਰਹੋ। ਬਾਹਰ ਘੁੰਮਣ ਫਿਰਨ ਲਈ ਵੀ ਜਦੋਂ ਠੰਡਾ ਹੁੰਦਾ ਉਦੋਂ ਹੀ ਜਾਓ, ਅਤੇ ਕਾਫੀ ਜਿਹੜਾ ਟੈਂਪਰੇਚਰ ਇਹ ਹਾਈ ਹੈਗਾ ਜੀ। ਬਿਲਕੁਲ ਜੀ, ਹੀਟ ਵੇਵ ਜਿਹੜੀ ਆ ਉਹ ਚੱਲੇਗੀ। ਉੱਧਰ ਨਾਰਥ ਈਸਟ ਦੇ ਵਿੱਚ ਮੀਂਹ ਜਿਹੜਾ ਬਹੁਤ ਜ਼ਿਆਦਾ ਪੈ ਰਿਹਾ ਆ। ਸੋ ਉਹ ਉੱਧਰ ਜਿਹੜਾ ਕੋਈ ਟਰੈਵਲ ਕਰ ਰਿਹਾ ਉੱਧਰਲੇ ਇਲਾਕੇ ਦੇ ਵਿੱਚ ਜਿਹੜੇ ਆ ਉਹ ਵੀ ਉਸ ਹਿਸਾਬ ਦੇ ਨਾਲ ਜਿਹੜਾ ਆ ਉਹ ਬਚ ਕੇ ਜਿਹੜਾ ਜੀ ਉਹ ਰਹੋ। ਅਤੇ ਹਰਜੋਤ ਸਿੰਘ ਜੀ ਕੁਛ ਕੁ ਜਿਹੜੀਆਂ DMV ਦੀਆਂ ਜਿਹੜੀਆਂ ਖਬਰਾਂ ਉਹ ਵੀ ਆਪਾਂ ਜੇ ਸ਼ੇਅਰ ਕਰੀਏ, ਕਿਉਂਕਿ ਰੀਅਲ ID ਹੁਣ ਜਿਹੜੀਆਂ ਬਣਨੀਆਂ ਆਲਰੇਡੀ ਸ਼ੁਰੂ ਹੋ ਚੁੱਕੀਆਂ। ਬਹੁਤ ਸਾਰੇ ਜਿਹੜੇ ਆਪਣੇ ਜਿਹੜੇ ਸਰੋਤੇ ਆ ਸੁਣ ਰਹੇ ਆ ਉਹ ਰੀਅਲ ID ਜਿਹੜੀ ਉਹ ਬਣਵਾ ਵੀ ਰਹੇ ਆ। ਸੋ ਰੀਅਲ ID ਦੇ ਬਾਰੇ ਜੇ ਇੱਕ ਵਾਰੀ ਫਿਰ ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ। ਆਉਣ ਵਾਲੇ ਜਿਹੜੇ ਸਾਲਾਂ ਦੇ ਵਿੱਚ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਆ ਉਹ ਡੋਮੈਸਟਿਕ ਏਅਰ ਟਰੈਵਲ ਦੇ ਲਈ, ਜਦੋਂ ਤੁਸੀਂ ਅਮਰੀਕਾ ਦੇ ਅੰਦਰ ਹੀ ਜਹਾਜ਼ ਦੇ ਉੱਤੇ ਟਰੈਵਲ ਕਰਨਾ ਆ, ਉਹ ਤੁਹਾਡਾ ਡਰਾਈਵਿੰਗ ਲਾਇਸੈਂਸ ਜਿਹੜਾ ਆ ਉਹ ਨਹੀਂ ਚੱਲੂਗਾ ਅਨਲੈਸ ਤੁਸੀਂ ਰੀਅਲ ID ਜਿਹੜੀ ਆ ਜਾਂ ਰੀਅਲ ID ਪਲੱਸ ਡਰਾਈਵਿੰਗ ਲਾਇਸੈਂਸ ਜਿਹੜਾ ਆ ਉਹ ਇੱਕੋ ਦੇ ਵਿੱਚ ਜਿਹੜਾ ਉਹ ਬਣਾਇਆ ਨਹੀਂ ਹੋਇਆ। ਸੋ ਉਹ ਹੁਣ ਬਣਨਾ ਜਿਹੜਾ DMV ਨੇ ਆਲਰੇਡੀ ਸ਼ੁਰੂ ਕਰ ਦਿੱਤਾ ਹੈ। ਆਈ ਥਿੰਕ $37-40 ਹੀ ਜਿਹੜੀ ਇਸ ਦੀ ਜਿਹੜੀ ਫੀਸ ਰੈਗੂਲਰ ਜਿਹੜੀ ਡਰਾਈਵਿੰਗ ਲਾਇਸੈਂਸ ਵਾਂਗੂ ਹੁੰਦੀ ਉਸ ਦੀ ਉਨੀ ਕੀ ਹੈਗੀ ਆ, ਪਰ ਤੁਹਾਨੂੰ DMV ਦੇ ਵਿੱਚ ਜਾ ਕੇ ਜਿਹੜਾ ਇਹ ਸਾਰਾ ਕੁਛ ਭਰਨਾ ਪੈਣਾ। ਤੁਹਾਨੂੰ ਉਹਦੇ ਵਿੱਚ ਆਪਣਾ ਇਮੀਗ੍ਰੇਸ਼ਨ ਸਟੇਟਸ ਸਾਰਾ ਕੁਛ, ਐਡਰੈਸ ਵਗੈਰਾ ਉਹ ਸਾਰਾ ਕੁਛ ਜਿਹੜਾ SSN ਜੋ ਪਹਿਲਾਂ ਚਾਹੀਦਾ ਹੁੰਦਾ, ਪਰ ਨਾਲ ਹੁਣ ਇਨਕਲੂਡਿੰਗ ਇਮੀਗ੍ਰੇਸ਼ਨ ਸਟੇਟਸ ਜਿਹੜਾ ਆ ਉਹ ਵੀ ਤੁਹਾਨੂੰ ਉਸ ਦੇ ਵਿੱਚ ਦੱਸਣਾ ਪੈਣਾ ਆ। ਸੋ ਤਾਰਾ ਕਹਿੰਦੇ ਇਲਾਕੇ ਆਇਆ ਕਰਨਾ ਆ। ਸੋ ਉਹ ਡਿਫਰੈਂਸ਼ੀਏਟ ਜਿਹੜਾ ਕਰਿਆ ਕਰੂਗਾ ਵੀ ਬੰਦੇ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਕਿੱਦਾਂ ਦਾ ਹੈਗਾ ਆ। ਇਸੇ ਦੇ ਚੱਲਦਿਆਂ ਹਰਜੋਤ ਸਿੰਘ ਜੀ DMV ਨੇ ਸੈਟਰਡੇ ਦੇ ਵਿੱਚ ਜਿਹੜੀ ਸਰਵਿਸ ਆ ਉਸ ਨੂੰ ਜਿਹੜਾ ਆ ਉਹ ਵਧਾਇਆ ਹੋਇਆ ਆ। ਸੋ ਸਮਾਂ ਜਿਹੜਾ ਆ ਉਹਨਾਂ ਨੇ ਜਿਹੜਾ ਸੈਟਰਡੇ ਨੂੰ 8 ਤੋਂ 5 ਵਜੇ ਤੱਕ ਜਿਹੜਾ ਆ ਉਹ ਫੀਲਡ ਦੇ ਜਿਹੜੇ ਆਫਿਸਿਸ ਜਿਹੜੇ ਆ ਉਹ ਓਪਨ ਰਹਿਣਗੇ। ਸੋ ਆਪਣੇ ਜਿਹੜੇ ਲੋਕਲ ਜਿਹੜੇ ਆ ਦੇਖ ਲਓ, ਸਾਰੇ ਫੀਲਡ ਆਫਿਸਿਸ ਦੇ ਵਿੱਚ ਨਹੀਂ ਪਰ ਕਈ ਫੀਲਡ ਆਫਿਸਿਸ ਦੇ ਵਿੱਚ ਜਿਹੜਾ ਉਹਨਾਂ ਨੇ ਐਡ ਕੀਤੇ ਆ ਸੈਟਰਡੇ ਦੇ ਜਿਹੜੇ ਆ ਉਹ ਆਵਰਸ। ਤਕਰੀਬਨ 60 ਫੀਲਡ ਆਫਿਸਰ ਜਿਹੜੇ DMV ਦੇ ਪੂਰੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਸੈਟਰਡੇ ਦੇ ਵਿੱਚ ਵੀਕਐਂਡ ਦੇ ਉੱਤੇ ਜਿਹੜਾ ਆ 4 ਅਗਸਤ ਤੋਂ ਇਹ ਟਾਈਮਿੰਗ ਜਿਹੜੀ ਆ ਉਹ ਵਧਾਈਆਂ ਜਾ ਰਹੀਆਂ ਨੇ। ਸੋ ਬਿਲਕੁਲ ਕੈਲੀਫੋਰਨੀਆ ਦੇ ਵਿੱਚ ਆਪਾਂ ਕੈਲੀਫੋਰਨੀਆ DMV ਦੀ ਗੱਲਬਾਤ ਕਰ ਰਹੇ ਹਾਂ ਕਿਉਂਕਿ ਸਰੋਤੇ ਸਾਡੇ ਆਲ ਓਵਰ USA ਜਾਂ ਹੋਰ ਮੁਲਕਾਂ 'ਚ ਵੀ ਹੈਗੇ ਆ। ਪਹਿਲਾਂ DMV ਕਾਫੀ ਜਿਹੜੇ ਆ ਉਹ ਖੁੱਲ੍ਹਦੇ ਹੁੰਦੇ ਸੀ ਸੈਟਰਡੇ ਨੂੰ, ਫਿਰ ਇਹਨਾਂ ਨੇ ਬੰਦ ਕਰ ਦਿੱਤੇ। ਅਤੇ ਹੁਣ ਜਿਸ ਤਰ੍ਹਾਂ ਰੀਅਲ ID ਦੀ ਗੱਲ ਕੀਤੀ ਹੈਗੀ ਆ, ਹੁਣ DMV ਸੈਟਰਡੇ ਨੂੰ ਵੀ ਲਗਭਗ 60 ਲੋਕੇਸ਼ਨਾਂ ਦੇ ਉੱਤੇ ਉਹਨਾਂ ਨੇ ਖੋਲ੍ਹੇ ਹੈਗੇ ਆ। ਯੂਬਾ ਸਿਟੀ ਵੀ ਆ ਜਿੱਥੇ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਹੈਗੀ ਆ, ਹੋਰ ਵੀ ਜਿੱਥੇ ਜਿੱਥੇ ਪੰਜਾਬੀ ਹੈਗੇ ਕਾਫੀ ਵੱਡੀ ਗਿਣਤੀ 'ਚ, ਉੱਥੇ ਵੀ ਜਿਹੜੇ ਸ਼ਹਿਰ ਦੇ ਵਿੱਚ ਇੱਕ DMV ਜਿਹੜਾ ਆ ਉਹਨੇ ਸਵੇਰ ਦੇ 8 ਤੋਂ 5 ਵਜੇ ਤਾਈਂ ਸੈਟਰਡੇ ਨੂੰ ਖੋਲ੍ਹਣ ਦੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਅਤੇ ਅਗਸਤ 1 ਤੋਂ ਇਹ ਸ਼ੁਰੂ
ਹੋ ਜਾਣਾ ਆ। ਸੋ ਜਿਨ੍ਹਾਂ ਦੇ ਲਾਇਸੈਂਸ ਜਾਂ ਆਈਡੀਆਂ ਐਕਸਪਾਇਰ ਹੋ ਰਹੀਆਂ ਉਹਨਾਂ ਲਈ ਤਾਂ ਲੱਕੀ ਆ, ਚਲੋ ਤੁਹਾਡੀ ਆਟੋਮੈਟਿਕਲੀ ਜਿਹੜੀ ਰੀਅਲ ਆਈਡੀ ਬਣ ਜਾਣੀ ਹੈਗੀ ਆ ਜਦੋਂ ਤੁਹਾਨੂੰ, ਪਰ ਜਾਣਾ ਉੱਥੇ ਪੈਣਾ ਆ ਫੋਟੋ ਖਿਚਾਉਣ ਲਈ। ਇਮੀਗ੍ਰੇਸ਼ਨ ਦਾ ਸਟੇਟਸ ਜਿਹੜਾ ਉਹ ਤੁਹਾਨੂੰ ਉਹਨਾਂ ਨੇ ਜਿਹੜਾ ਮੇਕ ਸ਼ੋਰ ਕਰਨਾ ਉਹ ਦੇਣਾ ਹੀ ਪੈਣਾ ਆ। ਸੋ ਇਹ ਨਵਾਂ ਰੂਲ ਨਹੀਂ ਹੈ, ਇਹ ਰੂਲ ਐਕਚੁਅਲੀ 9/11 ਤੋਂ ਬਾਅਦ ਜਿਹੜਾ ਇਹ ਬਣਾਇਆ ਗਿਆ ਸੀ। ਹਾਂ, ਪਰ ਇਹਨੂੰ ਕੰਪਲਾਇੰਟ ਹੋਣ ਦੇ ਲਈ ਜਿਹੜਾ ਕਾਫੀ ਜ਼ਿਆਦਾ ਸਮਾਂ ਜਿਹੜਾ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੋ ਗਿਆ ਤੇ ਕੈਲੀਫੋਰਨੀਆ ਜਿਹੜੀ ਆ ਉਹ ਕਾਫੀ ਲੇਟ ਚੱਲ ਰਿਹਾ ਸੀ ਤੇ ਹੁਣ ਕੈਲੀਫੋਰਨੀਆ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹ ਲੇਟ ਆ, ਬਹੁਤ ਘੱਟ ਸਟੇਟਾਂ ਨੇ ਅਜੇ ਤੱਕ ਜਿਹੜਾ ਇਸ ਨੂੰ ਜਿਹੜਾ ਕੰਪਲਾਇੰਟ ਬਣੇ ਨੇ। ਸੋ ਇਹ ਸਾਰਿਆਂ ਨੂੰ ਜਿਹੜਾ ਇਹ ਆਪਸ਼ਨ ਹੈਗੀ ਆ ਵੀ ਹੁਣ ਅਗਲੇ ਸਾਲ ਦੇ ਵਿੱਚ ਤੱਕ ਜਿਹੜੇ ਸਾਰੇ ਜਾਣੇ ਆ ਉਹ ਬਣਾਓ। ਤੇ ਖਾਸ ਕਰਕੇ ਨਾਲ ਦੇ ਨਾਲ ਇਹ ਵੀ ਜਿਹੜਾ ਦੱਸ ਜਾਈਏ ਵੀ ਜਿਹੜੇ ਕੋਈ ਫਾਇਰ ਆਰਮ ਜਿਨ੍ਹਾਂ ਨੇ ਜਾਂ ਪਰਚੇਜ਼ ਕਰਨੀ ਆ ਜਾਂ ਜਿਨ੍ਹਾਂ ਨੇ ਐਮੂਨੇਸ਼ਨ ਵੀ ਪਰਚੇਜ਼ ਕਰਨਾ ਆ, ਤੇ ਕਹਿੰਦੇ ਆ ਵੀ ਉਹਦੇ ਲਈ ਵੀ ਜੇ ਰੀਅਲ ਆਈਡੀ ਹੋਊਗੀ ਤਾਂ ਤੁਹਾਨੂੰ ਈਜ਼ੀ ਜਿਹੜਾ ਆ ਉਹ ਰਹੂਗਾ। ਤੇ ਕਿਉਂਕਿ ਹੁਣ ਡਿਫਰੈਂਸ਼ੀਏਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿਹੜਾ ਕੈਲੀਫੋਰਨੀਆ ਵਾਲਾ ਭਾਲੂ ਉਹਦੇ ਵਿੱਚ ਤਾਰਾ ਜਿਹੜਾ ਲੱਗ ਕੇ ਜਿਹੜਾ ਆਉਣਾ ਆ ਉਹ ਰੀਅਲ ਆਈਡੀ ਹੋਣੀ ਆ, ਤੇ ਜਿਹੜੀ ਜਿਨ੍ਹਾਂ ਕੋਲ ਰੀਅਲ ਆਈਡੀ ਨਹੀਂ ਹੈਗੀ ਉਹਦੇ ਉੱਤੇ ਲਿਖਿਆ ਆਉਣਾ ਆ ਫੈਡਰਲ ਲਿਮਿਟਸ ਅਪਲਾਈ। ਸੋ ਜੇ ਕਿਸੇ ਨੇ ਪਰਚੇਜ਼ ਕਰਨਾ ਆ ਫਾਇਰ ਆਰਮ ਜਾਂ ਐਮੂਨੇਸ਼ਨ ਤਾਂ ਜਾਂ ਕਿਸੇ ਨੇ ਟਰੈਵਲ ਕਰਨਾ ਆ ਜਿਹੜਾ ਆ ਡੋਮੈਸਟਿਕ ਫਲਾਈਟਸ ਦੇ ਵਿੱਚ ਤਾਂ ਉਹਦੇ ਲਈ ਜਿਹੜਾ ਆ ਉਹ ਰੀਅਲ ਆਈਡੀ ਹੋਵੇ ਤਾਂ ਬਿਹਤਰ ਆ। ਨਹੀਂ ਹੋਊਗਾ ਤਾਂ ਕਹਿੰਦੇ ਹੋਰ ਤੁਹਾਨੂੰ ਸੈਟਿਸਫੈਕਟਰੀ ਜਿਹੜਾ ਆ ਕੋਈ ਪ੍ਰੂਫ ਤੁਹਾਨੂੰ ਦਿਖਾਉਣਾ ਪੈਣਾ ਹੈ ਵੀ ਤੁਸੀਂ ਇੱਥੋਂ ਦੇ ਹੀ ਆ, ਜਿੱਦਾਂ ਗ੍ਰੀਨ ਕਾਰਡ ਹੋ ਗਿਆ ਜਾਂ ਪਾਸਪੋਰਟ ਹੋ ਗਿਆ, ਫਿਰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਹਾਨੂੰ ਦਿਖਾਉਣੀਆਂ ਪੈ ਸਕਦੀਆਂ ਆ। ਸੋ ਸਮਾਂ ਹੈਗਾ ਆ, ਦੇਖੋ ਰਸ਼ ਟਾਈਮ ਜਿਹੜਾ ਆ ਆਲਰੇਡੀ ਵਧਿਆ ਹੋਇਆ ਨੋ ਡਾਊਟ। ਇਸੇ ਲਈ ਜਿਹੜੇ ਆ DMV 4 ਅਗਸਤ ਤੋਂ ਆਪਣੇ ਜਿਹੜੇ ਫੀਲਡ ਆਫਿਸਿਸ ਜਿਹੜੇ ਆ ਉਹਨਾਂ ਦੇ ਟਾਈਮਿੰਗ ਜਿਹੜੇ ਵਧਾ ਰਹੇ ਆ। ਤੇ ਇਹੀ ਨਹੀਂ, ਬੇ ਏਰੀਆ ਦੇ ਵਿੱਚ ਹਰਜੋਤ ਸਿੰਘ ਜੀ ਕਹਿੰਦੇ ਆ 2 ਨਵੇਂ ਜਿਹੜੇ ਫੀਲਡ ਆਫਿਸਰ ਜਿਹੜੇ ਆ ਆਫਿਸਿਸ ਜਿਹੜੇ ਆ ਉਹ ਓਪਨ ਹੋਣ ਜਾ ਰਹੇ ਆ। ਇੱਕ ਓਕਲੈਂਡ, ਕਲੇਅਰਮੌਂਟ ਤੇ ਸੈਨ ਹੋਜ਼ੇ ਡਰਾਈਵਰ ਲਾਇਸੈਂਸ ਪ੍ਰੋਸੈਸਿੰਗ ਸੈਂਟਰ ਜਿਹੜੇ ਆ ਉਹ ਵਿਸ਼ੇਸ਼ ਤੌਰ 'ਤੇ। ਇੱਦਾਂ ਹੀ ਸੈਕਰਾਮੈਂਟੋ ਦੇ ਵਿੱਚ 5 ਜਿਹੜੇ ਦਫ਼ਤਰ ਆ ਉਹ ਖੁੱਲ੍ਹਣ ਜਾ ਰਹੇ ਆ। ਸੈਂਟਰਲ ਵੈਲੀ ਦੇ ਵਿੱਚ ਵੀ ਜਿਹੜੇ ਆ ਉਹ 2 ਹੋਰ ਖੁੱਲ੍ਹਣ ਜਾ ਰਹੇ ਆ। ਸੋ ਓਵਰਆਲ ਜਿਹੜਾ DMV ਆਪਣੇ ਆਪ ਨੂੰ ਇਕਿਪ ਕਰ ਰਹੀ ਆ। ਤੇ ਇਹਦਾ ਮਤਲਬ ਜੇ ਫੀਲਡ ਆਫਿਸਿਸ ਵੀ ਖੁੱਲ੍ਹ ਰਹੇ ਆ ਤਾਂ ਮਤਲਬ ਨਾਲ ਇਹ ਵੀ ਕਹਿ ਸਕਦੇ ਹਰਜੋਤ ਸਿੰਘ ਜੀ ਵੀ ਫਿਰ ਇੰਪਲੋਇਮੈਂਟ ਓਪਰਚੁਨਿਟੀ ਵੀ ਜਿਹੜੀ ਆ ਉਹ ਲੋਕਾਂ ਤਾਈਂ ਜਿਹੜੀ ਉਹ ਆ ਸਕਦੀ ਆ। ਸੋ ਉੱਧਰ ਨੂੰ ਵੀ ਜਿਹੜਾ ਜ਼ਰੂਰ ਧਿਆਨ ਦਿਓ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਕਿਉਂਕਿ ਗਰਮੀਆਂ ਦਾ ਸੀਜ਼ਨ ਹੈਗਾ ਤੇ ਕਹਿੰਦੇ ਪਈ ਜਿਹੜੀ ਬਹੁਤ ਸਾਰੇ ਛੁੱਟੀਆਂ ਵੀ ਹੈਗੀਆਂ ਬੱਚਿਆਂ ਨੂੰ। ਛੁੱਟੀਆਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਪੂਲਸ ਕਈਆਂ ਦੇ ਘਰਾਂ ਦੇ ਵਿੱਚ ਹੁੰਦੇ ਆ, ਬੱਚੇ ਪੂਲਸ ਦੇ ਵਿੱਚ ਖੇਲਦੇ ਆ। ਤੇ ਸੈਂਟਰ ਫਾਰ ਡਿਸੀਜ਼ ਕੰਟਰੋਲ ਜਿਹੜੀ ਹੈਗੀ ਆ ਔਰ ਜਿਹੜੀ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਵਿੱਚ ਨੰਬਰ 1 ਰੀਜ਼ਨ ਜਿਹੜਾ ਕਾਜ਼ ਐਕਸੀਡੈਂਟਲ ਡੈਥ ਦਾ ਹੈਗਾ ਆ ਬਿਟਵੀਨ 1 to 4 ਉਹ ਇਹ ਆ ਵੀ ਪਾਣੀ 'ਚ ਡੁੱਬਣ ਦੇ ਨਾਲ ਹੁੰਦਾ ਹੈਗਾ ਆ। ਸੋ ਇਹ ਬਹੁਤ ਖਤਰਨਾਕ ਜਿਹੜਾ ਸਰਵੇ ਆਇਆ ਹੈਗਾ। ਤੇ ਸੈਕਿੰਡ ਕਹਿੰਦੇ ਵੀ ਜਿਹੜਾ ਬਿਟਵੀਨ 5 ਤੇ 14 ਏਜ ਦੇ ਵਿੱਚ। ਸੋ ਬੱਚੇ ਜਿਹੜੇ ਆ ਬਹੁਤ ਸਾਰੇ ਜਿਹੜੇ ਆ ਪੂਲ ਹੁੰਦੇ ਆ ਉਹਨਾਂ ਦੇ ਵਿੱਚ ਡੁੱਬ ਜਾਂਦੇ ਆ, ਇਹ ਰੀਜ਼ਨ ਆਇਆ ਹੈਗਾ। ਸੋ ਇਹਨੂੰ ਦੇਖਦੇ ਹੋਏ ਫ੍ਰਿਜ਼ਨੋ ਦੇ ਵਿੱਚ ਇੱਕ ਫ੍ਰਿਜ਼ਨੋ ਜਿਹੜੀ ਹੈਗੀ ਆ ਉੱਥੇ ਦੀ ਇੱਕ ਆਰਗੇਨਾਈਜੇਸ਼ਨ ਨੇ ਰੋਮੇਨ ਪਾਰਕ ਪੂਲ ਜਿਹੜਾ ਆ ਉੱਥੇ 50 ਦੇ ਕਰੀਬ ਬੱਚਿਆਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਰਿਫਰੈਸ਼ਿੰਗ ਸਵਿਮ ਕੋਰਸ ਦਿੱਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ A ਫॉर ਅਡਲਟ ਉਹਨੇ ਕਿਹਾ ਵੀ ਨੈਵਰ ਸਵਿਮ ਵਿਦਾਊਟ ਐਨ ਅਡਲਟ, B ਸਟੈਂਡ ਫॉर ਬੈਰੀਅਰ ਬਿਟਵੀਨ ਕਿਡਸ ਐਂਡ ਵਾਟਰ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਕੈਂਪ ਆ ਹੋਰ ਵੀ ਬਹੁਤ ਸਾਰੇ ਜਿਹੜੇ ਸ਼ਹਿਰਾਂ ਦੇ ਵਿੱਚ ਲੱਗ ਰਹੇ ਹੈਗੇ ਆ ਜਿੱਥੇ ਬੱਚਿਆਂ ਨੂੰ ਸਵਿਮਿੰਗ ਦੇ ਲੈਸਨ ਦਿੱਤੇ ਜਾਂਦੇ ਹੈਗੇ ਆ ਵੀ ਜੇ ਕਿਤੇ ਬੰਦਾ ਸਵਿਮ ਕਰਨਾ ਚਾਹੁੰਦਾ ਆ ਡੁੱਬੇ ਨਾ, ਪੂਰੀ ਤਰ੍ਹਾਂ ਪ੍ਰਪੇਅਰ ਹੋਵੇ। ਸੋ ਪੰਜਾਬੀ ਕਮਿਊਨਿਟੀ ਖਾਸ ਕਰਕੇ ਜਿਹੜੇ ਆਪਣੇ ਲੋਕ ਇੰਡੀਆ ਤੋਂ ਆਉਂਦੇ ਆ ਉਹਨਾਂ ਨੂੰ ਸਵਿਮਿੰਗ ਨਹੀਂ ਆਉਂਦੀ ਹੁੰਦੀ, ਮੈਨੂੰ ਵੀ ਨਹੀਂ ਆਉਂਦੀ ਕਿਉਂਕਿ ਉੱਥੇ ਟੀਚ ਨਹੀਂ ਕੀਤੀ ਜਾਂਦੀ ਤੇ ਨਾ ਹੀ ਉੱਥੇ ਸਵਿਮਿੰਗ ਪੂਲ ਵਾਲੇ ਸਕੂਲਾਂ 'ਚ ਹੁੰਦੇ ਆ ਬਾਹਲੇ ਕੀ ਮੈਂ ਤਾਂ ਦੇਖੇ ਨਹੀਂ ਹੈ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਿਨ੍ਹਾਂ ਦੇ ਬੱਚੇ ਆ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਯੂਥ ਕੈਂਪ ਹੁੰਦੇ ਹੈਗੇ ਆ, YMCA ਸੈਂਟਰ ਹੁੰਦੇ ਹੈਗੇ ਆ, ਹੋਰ ਵੀ ਤੁਸੀਂ ਲੋਕਲ ਜਿਹੜੇ ਨਿਊਜ਼ ਹੁੰਦੇ ਆ ਨਾ ਉਹਨਾਂ ਨੂੰ ਜ਼ਰੂਰ ਨਿਊਜ਼ਪੇਪਰ ਤੁਹਾਡੇ ਘਰਾਂ ਜਾਂਦੇ ਉਹਨਾਂ ਨੂੰ ਪੜ੍ਹਿਆ ਕਰੋ। ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਸਮਰ ਦੇ ਵਿੱਚ ਜਿਹੜੇ ਇੱਦਾਂ ਦੀਆਂ ਕੈਂਪ ਲਾਉਂਦੀਆਂ ਹੈਗੀਆਂ ਤੇ ਬੱਚਿਆਂ ਨੂੰ ਕੈਂਪ 'ਤੇ ਲੈ ਕੇ ਜਾਇਆ ਕਰੋ, ਨਾਲੇ ਬੱਚੇ ਖੁਸ਼ ਹੋ ਜਾਂਦੇ ਨਾਲੇ ਇੱਕ ਤਰ੍ਹਾਂ ਨਾਲ ਉਹ ਟ੍ਰੇਨ ਹੋ ਜਾਂਦੇ ਹੈਗੇ ਆ। ਸੋ ਖਤਰਾ ਜਿਹੜਾ ਆ ਉਹ ਵੀ ਘੱਟ ਜਾਂਦਾ ਹੈ। ਤੇ ਦੂਸਰਾ ਜਿਨ੍ਹਾਂ ਦੇ ਘਰਾਂ ਦੇ ਪਿੱਛੇ
ਪੂਲ ਆ, ਮੇਕ ਸ਼ੋਰ ਕਰੋ ਤੁਹਾਡੇ ਘਰ ਦੇ ਪੂਲ ਦੇ ਆਲੇ ਦੁਆਲੇ ਘੱਟੋ ਘੱਟ ਨਹੀਂ ਤਾਂ 4 ਫੁੱਟ ਦੀ ਜਿਹੜੀ ਆ ਫੈਂਸ ਉਹ ਲੱਗੀ ਹੋਣੀ ਚਾਹੀਦੀ ਹੈਗੀ ਆ। ਤੇ ਇੰਸ਼ੋਰੈਂਸ ਕੰਪਨੀਆਂ ਵੀ ਉਹਨੂੰ ਰਿਕੁਆਇਰ ਕਰਦੀਆਂ ਵੀ ਬਹੁਤ ਸਾਰੇ ਜਿਹੜੇ ਪੂਲ ਹੁੰਦੇ ਉਹਨਾਂ ਤੇ ਫੈਂਸ ਲੱਗੀ ਨਹੀਂ ਹੁੰਦੀ, ਤੇ ਬੱਚੇ ਕਈ ਵਾਰੀ ਅਣਜਾਣਪੁਣੇ 'ਚ ਜਾ ਕੇ ਪੂਲ 'ਚ ਡਿੱਗ ਪੈਂਦੇ ਆ, ਤੇ ਫਿਰ ਉਹਨਾਂ ਦੀ ਜਿਹੜੀ ਆ ਮਾੜਾ ਰਿਜ਼ਲਟ ਜਿਹੜਾ ਨਿਕਲਦਾ ਹੈਗਾ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਆ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰਕਾਸ਼ ਦੇ ਲਈ ਵਿਸ਼ੇਸ਼ ਸੂਚਨਾ, ਕੀ ਤੁਹਾਨੂੰ